ਨਿੱਘੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 10 ਦਸੰਬਰ ਦਿਨ ਹੈਗਾ ਜੀ ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮਰੋਡ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਾਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਖੇਤੀ ਮੰਤਰੀ ਅਤੇ ਰੇਲ ਮੰਤਰੀ ਨੇ ਕੀਤੀ ਪ੍ਰੈਸ ਕਾਨਫਰੰਸ। ਜਵਾਬੀ ਪ੍ਰੈਸ ਕਾਨਫਰੰਸ ਕਿਸਾਨ ਜਥੇਬੰਦੀਆਂ ਨੇ ਵੀ ਕੀਤੀ। ਹਾਂਜੀ, ਅੱਜ ਦੇਖੀਏ ਤਾਂ ਪ੍ਰੈਸ ਕਾਨਫਰੰਸਾਂ ਦਾ ਦਿਨ ਰਿਹਾ ਜੀ। ਤਾਂ ਇਸ ਸਿਲਸਿਲੇ ਦੀ ਜਿਹੜੀ ਸ਼ੁਰੂਆਤ ਆ ਉਹ ਅੱਜ ਸਵੇਰ ਤੋਂ ਹੀ ਹੋ ਗਈ ਸੀਗੀ। ਵੈਸੇ ਤੇ ਪਤਾ ਹੀ ਸੀਗਾ ਕਿ ਅੱਜ ਇਸ ਤਰ੍ਹਾਂ ਦਾ ਜਿਹੜਾ ਐਲਾਨ ਹੋਇਆ ਉਹ ਜਦੋਂ ਅਮਲੀ ਰੂਪ ਦੇ ਵਿੱਚ ਸਾਡੇ ਸਾਹਮਣੇ ਆਏਗਾ ਤਾਂ ਦੋਹਾਂ ਧਿਰਾਂ ਦੇ ਹੀ ਵਿਚਾਰ ਜਾਂ ਤਕਰਾਰ ਸਾਨੂੰ ਸੁਣਨ ਨੂੰ ਮਿਲਣਗੇ। ਦਲੀਲਾਂ ਔਰ ਕਾਟਵੀਆਂ ਦਲੀਲਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਪਬਲਿਕ ਡੋਮੇਨ ਦੇ ਵਿੱਚ। ਤਾਂ ਜਿਹੜੀ ਇਹਨਾਂ ਨੇ ਕੀਤੀ ਆ ਸਰਕਾਰ ਵੱਲੋਂ ਇਹ ਪ੍ਰੈਸ ਕਾਨਫਰੰਸ, ਤਾਂ ਅੱਜ ਦੇ ਦੋ ਘਟਨਾਕ੍ਰਮ ਇਹੀ ਰਹੇ। ਤੀਸਰਾ ਘਟਨਾਕ੍ਰਮ ਤੇ ਹੁਣ ਥੋੜ੍ਹਾ ਜਿਹਾ ਚਰਚਿਤ ਹੋਇਆ, ਟਰੈਂਡ ਹੋਇਆ ਸੋਸ਼ਲ ਮੀਡੀਆ ਤੇ ਕਿ ਜਿਸ ਤਰੀਕੇ ਦੇ ਨਾਲ ਉੱਥੇ ਕੁਛ ਕਾਰਕੁਨ ਜਿਹੜੇ ਫੜੇ ਗਏ ਨੇ, ਉਹਨਾਂ ਦੀਆਂ ਤਸਵੀਰਾਂ ਲਹਿਰਾਈਆਂ ਗਈਆਂ ਇੱਕ ਉਗਰਾਹਾਂ ਗਰੁੱਪ ਵੱਲੋਂ। ਔਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਨਵਾਂ ਪੈਂਤੜਾ ਦੇ ਦਿੱਤਾ ਗਿਆ ਸਰਕਾਰ ਨੂੰ, ਅਰਬਨ ਨਕਸਲਾਈਟ ਜਿਹੜੇ ਕਿ ਸਰਕਾਰ ਦੀ ਨਜ਼ਰ ਦੇ ਵਿੱਚ। ਤਾਂ ਉੱਥੇ ਹੁਣ ਇੱਕ ਬਹੁਤ ਵੱਡਾ ਵਿਵਾਦ ਇਹ ਛਿੜ ਗਿਆ ਕਿ ਜਦੋਂ ਤੁਸੀਂ ਸਟੇਜਾਂ ਤੋਂ ਜੈਕਾਰਾ ਨਹੀਂ ਲਾਉਣ ਦਿੰਦੇ, ਜਦੋਂ ਤੁਸੀਂ ਸਿੱਖ ਬੰਦੀਆਂ ਦੀ ਗੱਲ ਨਹੀਂ ਕਰਨ ਦਿੰਦੇ, ਤਾਂ ਫਿਰ ਤੁਸੀਂ ਇਸ ਮੁੱਦੇ ਨੂੰ, ਹਾਲਾਂਕਿ ਕੋਈ ਇਤਰਾਜ਼ ਨਹੀਂ ਪ੍ਰਗਟਾ ਰਿਹਾ ਕਿ ਭਾਈ ਉਹਨਾਂ ਦੇ ਨਾਲ ਜੋ ਤੁਸੀਂ ਦੇਖ ਰਹੇ ਹੋ ਹੁੰਦਾ ਧੱਕਾ, ਤਾਂ ਉਹਨੂੰ ਤੁਸੀਂ ਕਿਉਂ ਇਹਦੇ ਵਿੱਚ ਲਿਆਂਦਾ ਹੈ, ਜ਼ਿਕਰ ਕਿਉਂ ਕੀਤਾ ਇਹਦਾ, ਐਸੀ ਗੱਲ ਨਹੀਂ ਹੈ। ਪਰ ਉੱਥੇ ਇੱਕ ਸਮੱਸਿਆ ਪੈਦਾ ਹੋ ਗਈ ਆ ਕਿ ਜਦ ਤੁਸੀਂ ਕਹਿੰਦੇ ਹੋ ਕਿ ਨਰੋਲ ਕਿਸਾਨੀ ਸੰਘਰਸ਼ ਆ, ਇਹਦੇ ਵਿੱਚ ਕੋਈ ਦੂਸਰੀ ਮੰਗ ਨਹੀਂ ਹੈ, ਸਿਰਫ ਕਿਸਾਨੀ ਮੰਗ ਹੈ, ਤਾਂ ਜੇ ਇਹਨਾਂ ਜਿਹੜੇ ਐਕਟਿਵਿਸਟ ਆ ਇਹਨਾਂ ਦੀ ਰਿਹਾਈ ਦਾ ਮੁੱਦਾ ਤੁਸੀਂ ਚੁੱਕਦੇ ਹੋ ਤਾਂ ਫਿਰ ਦੂਸਰੇ ਕਿਉਂ ਨੇ? ਤਾਂ ਇਹ ਇੱਕ ਬਹੁਤ ਵੱਡਾ ਇਸ ਟਾਈਮ ਜੇ ਦੇਖੀਏ ਤਾਂ ਘਟਨਾਕ੍ਰਮ ਵਾਪਰਿਆ ਜਿਹੜਾ ਦੇਰ ਸ਼ਾਮ ਬਹੁਤ ਜ਼ਿਆਦਾ ਚਰਚਿਤ ਹੋ ਗਿਆ। ਤੁਹਾਨੂੰ ਇਹਦਾ ਮੇਰੇ ਖਿਆਲ ਦੇ ਨਾਲ ਹਾਲੇ ਢੱਕਣ ਚੁੱਕਿਆ ਸ਼ਾਇਦ ਦਿਖਾਈ ਨਹੀਂ ਦਿੱਤਾ ਹੋਏਗਾ, ਪਰ ਜਦੋਂ ਇਹ ਢੱਕਣ ਚੱਕਿਆ ਗਿਆ ਬਹੁਤ ਧੂੰਆਂ ਉੱਠੇਗਾ, ਬਹੁਤ ਭਾਫ ਉੱਠੇਗੀ ਇਸ ਮਸਲੇ 'ਚ। ਸੋ ਇਹ ਤਾਜ਼ਾ ਘਟਨਾਕ੍ਰਮ, ਮਤਲਬ ਕਿ ਤਿੰਨ ਘਟਨਾਕ੍ਰਮ ਇਹਨਾਂ ਨੂੰ ਤੁਸੀਂ ਅੱਜ ਦੇ ਦਿਨ 'ਚ ਵੰਡ ਸਕਦੇ ਹੋ ਕਿ ਇੱਕ ਤਾਂ ਪਾਰ ਹੋ ਗਿਆ ਜਿਹੜਾ ਰਿਹਾ ਪ੍ਰੈਸ ਕਾਨਫਰੰਸਾਂ ਦੇ ਨਾਲ, ਤੇ ਦੂਜਾ ਪਾਰ ਜਿਹੜਾ ਹੈ ਉਹ ਹੋ ਗਿਆ ਇਸ ਵਿਵਾਦ ਦੇ ਨਾਲ। ਤਾਂ ਬਹਰਹਾਲ ਇਹ ਹੁਣ ਸੋਸ਼ਲ ਮੀਡੀਆ ਤੇ ਪੂਰਾ ਚੱਲੇਗਾ, ਪਰ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਇੱਕ ਤਾਂ ਉਗਰਾਹਾਂ ਗਰੁੱਪ ਵਾਲਿਆਂ ਨੇ ਗਲਤੀ ਕਰ ਲਈ ਆ। ਵੈਸੇ ਉਹ ਕਰਦੇ ਇਸੇ ਤਰ੍ਹਾਂ ਹੀ ਹੁੰਦੇ ਆ। ਤਾਂ ਇਹ ਹੁਣ ਦੇਖਦੇ ਆ ਕਿ ਅੱਗੇ ਕੀ ਬਣਦਾ, ਪਰ ਮੈਨੂੰ ਲੱਗਦਾ ਕਿ ਸਰਕਾਰ ਜੋ ਚਾਹੁੰਦੀ ਸੀਗੀ ਨਾ ਉਹ ਆਪ ਹੀ ਕਰ ਰਹੇ ਆ ਜਾਂ ਪਤਾ ਨਹੀਂ ਕਰਵਾ ਰਹੇ, ਸਮਝ ਤੋਂ ਪਰੇ ਨਹੀਂ ਕਰ ਰਿਹਾ। ਖੈਰ, ਤਾਂ ਮੇਨ ਜਿਹੜੇ ਦੂਸਰੇ ਦੋ ਘਟਨਾਕ੍ਰਮ ਰਹਿ ਗਏ ਆ ਉਹਨਾਂ ਤੇ ਆਪਾਂ ਝਾਤ ਪਾ ਲੈਂਦੇ ਆ ਕਿ ਪਹਿਲੀ ਗੱਲ ਤੇ ਇਹ ਆ ਕਿ ਖੇਤੀ ਮੰਤਰੀ ਤੇ ਰੇਲ ਮੰਤਰੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਮੈਨੂੰ ਬੜੀ ਹੈਰਾਨਗੀ ਆਉਂਦੀ ਕਿ ਰੇਲ ਮੰਤਰੀ ਦਾ ਕੀ ਕੰਮ ਹੈ। ਉਹਦੀ ਬੰਦਾ ਪੁੱਛੇ ਉਹਦੇ 'ਚ ਗੱਠਾਂ ਲੱਗਣੀਆਂ ਰੇਲ ਗੱਡੀ ਦੇ ਵਿੱਚ ਕਿ ਆਹ ਭਾਈ ਰੇਲ ਗੱਡੀ ਲੈ ਕੇ ਆਇਆ ਰੇਲ ਮੰਤਰੀ। ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਦੀ ਗੱਲ ਲੱਗੀ ਆ। ਤਾਂ ਇਹਨਾਂ ਨੇ ਜਿਹੜੀਆਂ ਉੱਤੇ ਦਲੀਲਾਂ ਦਿੱਤੀਆਂ, ਇਹ ਕਹਿੰਦੇ ਆ ਕਿ ਦੇਖੋ ਜੀ ਪਿਛਲੇ ਇਜਲਾਸ ਦੇ ਦੌਰਾਨ ਹੀ ਕੇਂਦਰ ਸਰਕਾਰ ਵੱਲੋਂ 3 ਖੇਤੀ ਬਿੱਲ ਜਿਹੜੇ ਆ ਉਹ ਲਿਆਂਦੇ ਗਏ ਸਨ
ਇਸ ਤੋਂ ਇਲਾਵਾ ਚਰਚਾ ਕੀਤੀ ਗਈ ਸੀਗੀ, 4-4 ਘੰਟਿਆਂ ਦੀ ਬਹਿਸ ਹੋਈ ਆ ਸਦਨ ਦੇ ਵਿੱਚ। ਵੈਸੇ ਕਿਹੜੀ ਬਹਿਸ ਹੋਈ ਆ ਤੁਸੀਂ ਦੇਖੀ ਹੋਇਆ, ਲੋਕ ਸਭਾ ਦੇ ਵਿੱਚ ਬਹਿਸ ਜ਼ਰੂਰ ਹੋਈ ਆ, ਜੀ ਰਾਜ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਪਾਸ ਹੋਇਆ ਬਿੱਲ, ਆਪਣੇ ਆਪ ਦੇ ਵਿੱਚ ਤਰੀਕਾ ਜਿਹੜਾ ਜਮਹੂਰੀ ਕਦਰਾਂ ਕੀਮਤਾਂ ਤੇ ਖਰਾ ਨਹੀਂ ਉਤਰਦਾ। ਇਸ ਤੋਂ ਇਲਾਵਾ ਇਹ ਕਹਿੰਦੇ ਆ ਕਿ ਖੇਤੀ ਖੇਤਰ ਦੇ ਵਿਕਾਸ ਲਈ ਇਹ ਕਾਨੂੰਨ ਲਿਆਂਦੇ ਗਏ, ਮੰਡੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਲਈ ਇਹ ਕਾਨੂੰਨ ਬਣਾਏ ਗਏ ਆ, ਮੰਡੀ ਤੋਂ ਬਾਹਰ ਜਾ ਕੇ ਕਿਸਾਨਾਂ ਨੂੰ ਫਸਲ ਵੇਚਣ ਦੀ ਛੂਟ ਦਿੱਤੀ ਗਈ ਆ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸੁਰੱਖਿਅਤ ਰੱਖਣ ਦਾ ਪੂਰਾ ਪ੍ਰਬੰਧ ਆ, ਤੈਅ ਸਮੇਂ 'ਚ ਭੁਗਤਾਨ ਦੀ ਵਿਵਸਥਾ ਕਰ ਦਿੱਤੀ ਗਈ ਆ। ਕਿਸਾਨਾਂ ਵੱਲੋਂ ਉਹ ਕਹਿੰਦੇ ਕਿ ਸਾਨੂੰ ਸੁਝਾਅ ਨਹੀਂ ਆਏ, ਮਤਲਬ ਕਿ ਜਿੱਦਾਂ ਕਿਸਾਨ ਕਹਿੰਦੇ ਕਿ ਅਸੀਂ ਸੁਝਾਅ ਦਿੱਤੇ ਆ, ਇਹ ਕਹਿੰਦੇ ਕਿ ਸਾਡੇ ਕੋਲ ਕੋਈ ਸੁਝਾਅ ਨਹੀਂ ਆਏ। ਇਹ ਵੀ ਆਪਣੇ ਆਪ ਦੇ ਵਿੱਚ ਨਾ ਕਿਤੇ ਕਾਫੀ ਪਾੜਾ ਹੈ, ਪਤਾ ਨਹੀਂ ਕਿਉਂ ਕਿ ਇਹ ਕਿਸਾਨ ਜਥੇਬੰਦੀਆਂ ਵਾਲੇ ਤਾਂ ਕਹਿੰਦੇ ਕਿ ਅਸੀਂ ਇਹਨਾਂ ਨੂੰ ਪਹਿਲਾਂ ਪੋਟਿਆਂ ਤੇ ਗਿਣੇ ਸੀ, ਸਾਡੇ ਤਾਂ ਅਸੀਂ ਤਾਂ ਪਹਿਲਾਂ ਹੀ ਬਣਾਏ ਇਹਨਾਂ ਨੂੰ। ਇਹ ਕਹਿੰਦੇ ਕਿ ਸਾਡੇ ਕੋਲ ਨੁਕਤੇ ਹੀ ਨਹੀਂ ਆਏ। ਤੇ ਦੂਜੇ ਪਾਸੇ ਜਿਹੜਾ ਇਹਨਾਂ ਦਾ ਹੈਗਾ ਹਰਜੀਤ ਗਰੇਵਾਲ, ਉਹ ਵੈਸੇ ਕੋਈ ਨਾ ਕੋਈ ਚੁਚਰੀ ਛੇੜੀ ਰੱਖਦਾ। ਅੱਜ ਕਹਿੰਦਾ ਕਿ ਜਦੋਂ ਮੰਗਾਂ ਮੰਨਦੀਆਂ ਤੇ ਇੱਥੋਂ ਉਹਨਾਂ ਨੂੰ ਜਾਣਾ ਚਾਹੀਦਾ, ਕਾਨੂੰਨ ਕਰਾਉਣ ਕੋਈ ਰੱਦ ਨਹੀਂ ਹੁੰਦੇ। ਤਾਂ ਉਹ ਆ ਕਹਿ ਰਿਹਾ ਸੀਗਾ ਕਿ ਸਾਨੂੰ ਇਹਨਾਂ ਨੇ ਮੰਗਾਂ ਦਿੱਤੀਆਂ ਨੇ ਲਿਖਤੀ ਦਿੱਤੀ, ਕਿਆ ਸੋਧਾ ਕਰਦੇ। ਤੇ ਹੁਣ ਜਦੋਂ ਇਹਨਾਂ ਦੇ ਮਗਰ 4 ਬੰਦੇ ਖੜ ਗਏ ਆ ਤੇ ਇਹ ਹੁਣ ਘਰ ਦੇ ਵਿੱਚ ਆ ਗਿਆ, ਕੁਛ ਇਸ ਤਰ੍ਹਾਂ ਦਾ ਉਹਨੇ ਵੀ ਖੁਲਾਸਾ ਕੀਤਾ ਕਿ ਇਹਨਾਂ ਨੇ ਮੰਗਾਂ ਅਈਓ ਰੱਖੀਆਂ ਸੀ। ਤਾਂ ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਹਿ ਲਈਏ ਕਿ ਇੱਕ ਵਿਵਾਦਤ ਵਿਸ਼ਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ day 1 ਤੋਂ ਹੀ ਇਹਨਾਂ ਨੂੰ ਗਿਣਾ ਦਿੱਤੇ ਸੀ। ਖੈਰ, ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਇਤਰਾਜ਼ ਵਾਲੇ ਨਿਯਮਾਂ ਤੇ ਵਿਚਾਰ ਕਰਨ ਲਈ ਸਰਕਾਰ ਤਿਆਰ ਹੈ। ਮਤਲਬ ਕਿ ਜੇ ਕੋਈ ਹੋਰ ਵੀ ਹੈ ਇਤਰਾਜ਼ਯੋਗ, ਕੋਈ ਤੁਹਾਨੂੰ ਮੱਦ ਲੱਗਦੀ ਹੈ ਤਾਂ ਤੁਸੀਂ ਉਹ ਸਾਨੂੰ ਦੱਸੋ, ਸਾਡੀ ਦ੍ਰਿਸ਼ਟੀਗੋਚਰ ਕਰੋ, ਅਸੀਂ ਉਹਦੇ ਵਿੱਚ ਵੀ ਤਰਮੀਮ ਕਰਨ ਵਾਸਤੇ ਤਿਆਰ ਹਾਂ। ਫਿਰ ਇਹ ਕਹਿੰਦੇ ਆ ਕਿ ਕਿਸਾਨ ਜਥੇਬੰਦੀਆਂ ਉਹ ਸਿਰਫ ਤੇ ਸਿਰਫ ਇੱਕੋ ਰੱਟ ਲਾਈ ਬੈਠੀਆਂ ਕਿ ਕਾਨੂੰਨ ਨੂੰ ਰੱਦ ਕਰਵਾਉਣਾ, ਕਿਉਂਕਿ APMC ਨੂੰ ਖਤਰਾ। ਕਹਿੰਦੇ ਕਿ APMC ਜਿਹੜੀ ਹੈ ਉਹ ਸੁਰੱਖਿਅਤ ਰਹੇਗੀ। ਇਸ ਤੋਂ ਇਲਾਵਾ ਕੰਟਰੈਕਟ ਫਾਰਮਿੰਗ ਦੇ ਵਿੱਚ ਜੋ ਇੱਕ ਰੱਟਾ ਸੀਗਾ ਕਿ ਕਿਸਾਨ ਜਿਹੜੇ ਉਹ SDM ਕੋਰਟ ਦੇ ਵਿੱਚ ਜਾ ਸਕਦੇ, ਤਾਂ ਉਹਨਾਂ ਨੇ ਬੜੀ ਉੱਥੇ ਹਾਸੋਹੀਣੀ ਦੀ ਦਲੀਲ ਦਿੱਤੀ ਹੈ। ਕਹਿੰਦੇ ਦੇਖੋ ਜੀ, ਅਸੀਂ ਤੇ ਕਿਸਾਨਾਂ ਦਾ ਨਾ ਟਾਈਮ ਬਚਾ ਰਹੇ ਸੀ, ਇਸ ਕਰਕੇ ਅਸੀਂ ਕਿਹਾ ਕਿ SDM ਦੀ ਕੋਰਟ ਦੇ ਵਿੱਚ ਚਲੇ ਜਾਓ। ਤਾਂ ਉਹ ਕਹਿੰਦੇ ਕਿ ਨਹੀਂ ਜੀ, ਹੁਣ ਕੋਈ ਗੱਲ ਨਹੀਂ, ਅਸੀਂ ਕੋਰਟ ਕਚਹਿਰੀਆਂ ਦਾ ਵੀ ਰਸਤਾ ਖੋਲ ਦੇਵਾਂਗੇ। ਪਰ ਸਭ ਤੋਂ ਮੈਂ ਕਹੂੰਗਾ, ਜਿਹੜੀ ਅੱਜ ਜਗੋ 13ਵੀਂ ਗੱਲ ਕੀਤੀ ਇਹਨਾਂ ਨੇ, ਤੇ ਜਿਹੜੀ ਕਿ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਹਕੂਕਾਂ ਨੂੰ ਬਿਲਕੁਲ ਸੱਚਿਆ ਸਾਬਤ ਕਰ ਗਈ ਆ। ਇਹਨਾਂ ਨੇ ਆਖਿਆ ਦੇਖੋ ਜੀ, ਖੇਤੀ ਸਬਜੈਕਟ ਸੂਬਿਆਂ ਦਾ ਵਾ, ਪਰ ਅਸੀਂ ਟ੍ਰੇਡ ਐਂਡ ਕਮਰਸ ਨੂੰ ਆਧਾਰ ਬਣਾ ਕੇ ਇਹ ਕਾਨੂੰਨ ਲਿਆਂਦੇ ਆ। ਮਤਲਬ ਜੇ ਤੁਸੀਂ ਇਹਦਾ ਹੁਣ ਤੱਤਸਾਰ ਕੱਢੋ ਕਹਾਣੀ ਦਾ, ਤਾਂ ਕਿੱਡੀ ਪੋਜੀਸ਼ਨ ਹਾਸੋਹੀਣੀ ਹੈ ਇਹਨਾਂ ਦੀ। ਉਹ ਕਹਿੰਦੇ ਕਿ ਜੀ ਟ੍ਰੇਡ ਐਂਡ ਕਮਰਸ ਵਾਸਤੇ ਚੱਕ ਕੇ ਕਿਸਾਨ ਜਿਹੜਾ ਆ ਉਹ ਮਾਰਕੀਟਿੰਗ ਕਰਦਾ ਆਪਣੀ ਫਸਲ ਦੀ, ਉਹ ਟ੍ਰੇਡ ਨਹੀਂ ਕਰਦਾ। ਤਾਂ ਇਹਦਾ ਮਤਲਬ ਇਹ ਹੈ ਕਿ ਸਿੱਧੇ ਤੌਰ ਤੇ ਕਰੇ ਕਿ ਅਸੀਂ ਕਾਨੂੰਨ ਲਿਆਂਦਾ ਹੀ ਕਿਸਾਨ ਵਾਸਤੇ ਨਹੀਂ, ਕਾਨੂੰਨ ਹੀ ਦੂਜੀ ਧਿਰ ਵਾਸਤੇ ਲਿਆਂਦਾ। ਹੁਣ ਦੂਜੀ ਧਿਰ ਕੌਣ ਖੜੀ ਹੈ ਕਿਸਾਨ ਦੇ ਉਲਟ? ਕਾਰਪੋਰੇਟ ਜਾਂ ਪ੍ਰਾਈਵੇਟ। ਮਤਲਬ ਕਿ ਤੁਸੀਂ ਵਪਾਰੀ ਵਾਸਤੇ ਲਿਆਂਦਾ, ਔਰ ਵਪਾਰੀ ਵੀ ਕਿਹੜਾ, ਜਿਹੜਾ ਬਹੁਤ ਉੱਚ ਕੋਟੀ ਦਾ ਕਾਰੋਬਾਰੀ ਹੈ ਇਸ ਟਾਈਮ ਕਾਰਪੋਰੇਟ ਘਰਾਣਿਆਂ ਲਈ। ਤਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਚੱਲ ਰਿਹਾ, ਸਰਕਾਰ ਦਾ ਕਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਰਿਹਾ ਹੋਏਗਾ ਇਹਨਾਂ ਕਾਨੂੰਨਾਂ ਪ੍ਰਤੀ ਜਦੋਂ ਉਹ ਕਾਨੂੰਨ ਲਿਆ ਰਹੇ ਹੋਣਗੇ ਜਾਂ ਸੋਚ ਰਹੇ ਹੋਣਗੇ। ਤਾਂ ਖੇਤੀ ਮੰਤਰੀ ਵੀ ਮੈਨੂੰ ਤਾਂ ਇਹੋ ਲੱਗਦਾ ਕਿ ਕਿਹੜੀ ਉਹਨੇ ਬਾਜਰੇ ਦੀ ਖੇਤੀ ਕੀਤੀ ਆ, ਬਸ ਇਹੋ ਹੀ ਆ ਕਿ ਉਹਨੇ ਵਫਾਦਾਰੀ ਚੰਗੀ ਨਿਭਾਈ। ਉਹ ਜਿਵੇਂ ਬਸ ਉਹਨੂੰ ਸਕ੍ਰਿਪਟ ਲਿਖ ਕੇ ਦੇ ਦਿੱਤੀ ਜਾਂਦੀ ਆ, ਉਹ ਆ ਕੇ ਪੜ੍ਹ ਦਿੰਦਾ, ਤੇ ਉਹਨੂੰ ਇੰਨਾ ਵੀ ਨਹੀਂ ਪਤਾ ਕਿ ਤੁਸੀਂ ਕਿਸਾਨਾਂ ਨੂੰ ਤੇ ਫਾਇਦੇ ਚਾੜ ਦਿੱਤਾ ਤੇ ਤੁਸੀਂ ਕਹਿੰਦੇ ਹੋ ਕਿ ਜੀ ਕਿਸਾਨ ਦੀ ਕਾਨੂੰਨ ਹੀ ਹੈ ਨਹੀਂ। ਆਪਣੇ ਆਪ ਦੇ ਵਿੱਚ ਬੜੀ ਅਦੋਚਿੱਤੀ ਵਾਲੀ ਗੱਲ ਆ, ਬੜੀ ਦੁਵਿਧਾ ਵਾਲੀ ਗੱਲ ਆ ਕਿ ਚੱਲ ਕੀ ਰਿਹਾ। ਤਾਂ ਦੂਸਰੇ ਪਾਸੇ ਇਸ ਬਿਆਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੀ ਚੰਗਾ ਹੱਲਾ ਕੀਤਾ। ਤਾਂ ਵੈਸੇ ਕਿਸਾਨ ਜਥੇਬੰਦੀਆਂ ਦੀ ਵੀ ਜਿਹੜੀ ਆ ਪ੍ਰੈਸ ਕਾਨਫਰੰਸ ਹੋਈ ਆ, ਕੁਛ ਮੈਂ ਗੱਲਾਂ ਉਹਨਾਂ ਦੀਆਂ ਵੀ ਸਾਂਝੀਆਂ ਕਰ ਦਿੰਦਾ ਕਿਤੇ ਉਹ ਨਾ ਗੁੱਸੇ ਹੋ ਜਾਣ। ਉਹ ਕਹਿੰਦੇ ਆ ਕਿ ਮੋਦੀ ਸਰਕਾਰ ਹਿਟਲਰ ਦੀਆਂ ਲਾਈਨਾਂ ਤੇ ਚੱਲ ਰਹੀ ਹੈ। ਇਹ ਵੈਸੇ ਕਿਸਾਨ ਨਹੀਂ, ਕਈ ਹੋਰ ਵੀ ਕਹਿ ਰਹੇ ਆ। ਤਾਂ ਇਹ ਆਪੋ ਆਪਣੀ ਸੋਚ ਹੈ ਵੈਸੇ, ਪਰ ਸਰਕਾਰ ਦੇ ਕੰਮ ਜਿਹੜੇ ਆ ਉਹ ਕਿਤੇ ਨਾ ਕਿਤੇ ਜਾਪਦੇ ਹੋਈ ਆ ਕਿ ਉਹ ਹੰਕਾਰ ਦੇ ਹਾਥੀ ਤੇ ਸਵਾਰ ਆ। ਸਰਕਾਰ ਜਦੋਂ ਹੰਕਾਰੀ ਹੋ ਜਾਂਦੀ ਹੈ, ਉਹ ਸਰਕਾਰ ਨਹੀਂ ਰਹਿੰਦੀ। ਇਹ ਤੇ ਸਾਫ਼ ਹੈ, ਕਿਉਂਕਿ ਸਰਕਾਰ ਹੰਕਾਰ 'ਚ ਆ ਹੀ ਨਹੀਂ ਸਕਦੀ। ਸਰਕਾਰ ਤੇ ਕਹਿ ਲਓ ਨਾ ਕਿ ਇੱਕ ਤਰ੍ਹਾਂ ਨਾਲ ਆਪਣੀ ਪ੍ਰਜਾ ਦੀ ਮਾਈ ਬਾਪ ਆ, ਉਹਦਾ ਸਲੂਕ ਜਿਹੜਾ ਮਾਪਿਆਂ ਵਰਗਾ ਹੋ ਸਕਦਾ। ਬੱਚਾ ਨਹੀਂ ਕਰ ਸਕਦਾ, ਕਦੇ ਬੱਚਾ ਜ਼ਿੱਦ ਕਰ ਸਕਦਾ, ਬਾਲ ਅੱਖ ਬੜੀ ਮਾੜੀ ਹੁੰਦੀ ਹੈ ਨਾ ਕਹਿੰਦੇ, ਪਰ ਇਹ ਨਹੀਂ ਹੁੰਦਾ ਕਿ ਮਾਪੇ ਜਿਹੜੇ ਆ ਉਹ ਜ਼ਿੱਦ ਕਰਕੇ
ਇਹ ਆਪਣੇ ਆਪ ਦੇ ਵਿੱਚ ਹੈ ਸਵਾਲ। ਤਾਂ ਦੂਜੀ ਗੱਲ ਇਹ ਕਹਿੰਦੇ ਕਿ ਕਾਨੂੰਨ ਆਉਣੇ ਨਹੀਂ ਚਾਹੀਦੇ। ਸਾਡੇ ਕਿਸਾਨ ਜਥੇਬੰਦੀਆਂ ਦੀ ਜੋ ਪ੍ਰੈਸ ਕਾਨਫਰੰਸ ਉਹਦੇ ਮੈਂ ਤੁਹਾਨੂੰ ਕੁਝ ਮੁੱਖ ਅੰਸ਼ ਦੱਸ ਰਿਹਾ। ਉਹ ਕਹਿੰਦੇ ਕਿ ਮੁੱਖ ਮੰਤਰੀ ਦੇ ਦਿਮਾਗ 'ਚ ਨੁਕਸ ਪੈ ਗਿਆ। ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਆ ਉਸੇ ਨੂੰ ਸ਼ਾਇਦ ਆਧਾਰ ਬਣਾ ਕੇ ਕਿਹਾ ਜਾ ਰਿਹਾ। ਉਹ ਕਹਿੰਦੇ ਜੀ ਕਿ ਜਿਹੜੇ ਕਹਿ ਰਹੇ ਆ ਖੇਤੀ ਮੰਤਰੀ ਕਿ ਭਾਈ ਠੰਡ ਬਹੁਤ ਹੋ ਗਈ, ਹੁਣ ਤੁਸੀਂ ਘਰਾਂ ਨੂੰ ਜਾਓ। ਕਹਿੰਦੇ ਕਿ ਕਿਸਾਨਾਂ ਨੂੰ ਠੰਡ ਦੀ ਕੋਈ ਪਰਵਾਹ ਨਹੀਂ, ਅਸੀਂ ਨਹੀਂ ਜਾਵਾਂਗੇ। ਇਹ ਐਵੇਂ ਮਗਰਮੱਛ ਵਾਲੇ ਜਿਹੜੇ ਅਥਰੂ ਆ ਉਹ ਨਾ ਵਹਾਓ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਬੈਠਣ ਦਾ ਕੋਈ ਸ਼ੌਂਕ ਨਹੀਂ, ਕੋਈ ਸ਼ੌਂਕ ਨਹੀਂ, ਮਜਬੂਰੀ ਹੈ ਉਹਨਾਂ ਦੇ ਕਹਿਣ ਦਾ ਮਤਲਬ ਹੈ। ਉਹ ਕਹਿੰਦੇ ਕਿ ਜੇਕਰ ਸਰਕਾਰ ਇਹੀਓ ਰਵੱਈਆ ਰੱਖਦੀ ਹੈ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿਆਂਗੇ। ਮਤਲਬ ਅੱਜ ਉਹਨਾਂ ਨੇ ਇਹ ਵੀ ਕਿਹਾ ਕਿ 10 ਤਰੀਕ ਤੱਕ ਦਾ ਤੁਹਾਨੂੰ ਅਲਟੀਮੇਟਮ ਹੈ। ਜੇ ਤੁਸੀਂ ਸਾਡੀਆਂ ਮੰਗਾਂ ਤੇ ਗੌਰ ਨਹੀਂ ਕਰੋਗੇ ਤਾਂ ਅਸੀਂ ਸਮੁੱਚੇ ਦੇਸ਼ ਦੇ ਵਿੱਚ ਰੇਲਾਂ ਰੋਕਾਂਗੇ। ਕਿਤੇ ਗੱਲ ਪੰਜਾਬ ਤੱਕ ਸੀਗੀ ਨਾ, ਤਾਂ ਹੁਣ ਤੇ ਗੱਲ ਜਿਵੇਂ ਕਿਸੇ ਨੇ ਕਿਹਾ ਨਾ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ। ਉਹ ਕਹਿੰਦੇ ਕਿ ਹੁਣ ਦੂਰ ਤੱਕ ਜਾਏਗੀ। ਤਾਂ ਉਹ ਵੀ ਨਾਲ ਉਹਨਾਂ ਨੇ ਗੱਲ ਜਿਹੜੀ ਆ ਉਹ ਆਖ ਦਿੱਤੀ ਆ। ਉਹ ਕਹਿੰਦੇ ਕਿ ਜੇ ਪਹਿਲੇ ਕਾਨੂੰਨ ਰੱਦ ਹੋ ਸਕਦੇ ਤਾਂ ਉਹਨੇ ਐਸੀ ਕਿਹੜੀ ਦੇ ਦਿਆ ਕਿ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਰੱਦ ਨਹੀਂ ਹੋ ਸਕਦੇ। ਵੈਸੇ ਰੱਦ ਤੋਂ ਚੇਤਾ ਆ ਗਿਆ, ਤੁਹਾਨੂੰ ਯਾਦ ਹੋਣਾ ਜਦੋਂ ਮੋਦੀ ਸਰਕਾਰ 1 ਜਿਹੜੀ ਆ ਉਹ ਹੋਣ ਦੇ ਵਿੱਚ ਆਈ ਸੀਗੀ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਸਟੈਪ ਜਿਹੜਾ ਚੱਕਿਆ ਸੀ ਉਹ ਆਰਡੀਨੈਂਸ ਵਾਲਾ ਹੀ ਸੀਗਾ ਕਿ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ ਉਹਦਾ ਜਿਹੜਾ ਕਾਨੂੰਨ ਸੀਗਾ, ਭੂਮੀ ਗ੍ਰੈਂਟ ਕਾਨੂੰਨ ਜਿਹੜਾ ਸੀ ਉਹਨੂੰ ਇਹਨਾਂ ਨੇ ਬਦਲਣਾ ਚਾਹਿਆ ਸੀ। ਤਾਂ ਉਸ ਤੋਂ ਬਾਅਦ ਰੌਲਾ ਪੈ ਗਿਆ ਸੀ ਪੂਰੇ ਦੇਸ਼ ਦੇ ਵਿੱਚ, ਤਾਂ ਉਹ ਇਹਨਾਂ ਨੂੰ ਰੋਲ ਬੈਕ ਕਰਨਾ ਪਿਆ ਸੀਗਾ। ਤਾਂ ਜੇ ਉਦੋਂ ਕੀਤਾ ਜਾ ਸਕਦਾ ਆ ਤੇ ਹੁਣ ਕੀ ਹੋ ਗਿਆ? ਹੁਣ ਤੁਸੀਂ ਆਪ ਮੰਨ ਰਹੇ ਹੋ ਕਿ ਇਹ ਤਾਂ ਜੀ ਕਿਸਾਨਾਂ ਲਈ ਹੈ ਹੀ ਨਹੀਂ ਹੈ। ਸਿੱਧੇ ਰੂਪ ਦੇ ਵਿੱਚ ਤੁਸੀਂ ਸੰਕੇਤ ਦੇ ਰਹੇ ਹੋ ਜਾਂ ਕਿਤੇ ਨਾ ਕਿਤੇ ਕਨਫੈਸ ਕਰ ਰਹੇ ਹੋ, ਪਰ ਇੱਕ ਅੜੀ ਹੈ ਜਿਹੜੀ, ਬਸ ਹੋਰ ਕੋਈ ਨਹੀਂ ਹੈ। ਇੱਕ ਅੜੀ ਜਿਹੜੀ ਸਰਕਾਰ ਬਣਾ ਕੇ ਬੈਠੀ ਹੈ ਤਾਂ ਇਹ ਗੈਰ ਵਾਜਬ ਜੀ ਲੱਗਦੀ ਹੈ। ਫਿਰ ਜੇ ਆਪਾਂ ਅੱਗੇ ਕੁਛ ਗੱਲਾਂ ਤੇ ਝਾਕ ਮਾਰੀਏ, ਉਹ ਕਹਿੰਦੇ ਕਿ ਇਹ ਅੰਦੋਲਨ ਜਿਹੜਾ ਸਾਰੇ ਸਮਾਜ ਦਾ ਅੰਦੋਲਨ ਆ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਖੇਤੀ ਮੰਤਰੀ ਦੇ ਕਿਸਾਨਾਂ ਪ੍ਰਤੀ ਜਿਹੜੇ ਵਿਚਾਰ ਨੇ ਉਹ ਕਹਿੰਦੇ ਕਿ ਅੱਡ ਵੱਡ ਆ, ਵੱਖੋ ਵੱਖ ਆ, ਇਹਨਾਂ ਦੇ ਵਿੱਚ ਵਖਰੇਵਾਂ ਕਿਉਂ ਆ ਕੋਈ ਪਤਾ ਨਹੀਂ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਕਿ ਸਰਕਾਰ ਮੰਨਦੀ ਹੈ ਕਿ ਤਿੰਨੇ ਕਾਨੂੰਨ ਜ਼ਖੀਰੇਬਾਜ਼ਾਂ ਨੂੰ ਉੱਚੇ ਚੁੱਕਣ ਲਈ ਬਣਾਇਆ। ਆਹ ਹੁਣ ਗੱਲ ਆ ਗਈ ਜਿਹੜੀ ਗੱਲ ਆਪਾਂ ਪਿੱਛੇ ਕਰਕੇ ਆਏ ਆ। ਮਤਲਬ ਕਿ ਇਹ ਕਾਨੂੰਨ ਜਿਹੜੇ ਬਣਾਏ ਹੀ ਵਪਾਰੀਆਂ ਵਾਸਤੇ ਗਏ ਆ ਤੇ ਨਾਲ ਕਹਿੰਦੇ ਕਾਨੂੰਨ 'ਚ ਲਿਖਿਆ ਗਿਆ ਹੈ ਕਿ ਜ਼ਮੀਨ ਦੀ ਕੁਰਕੀ ਹੋ ਸਕਦੀ ਹੈ, ਮਤਲਬ ਕਿ ਕਿਸਾਨ ਦੀ ਜ਼ਮੀਨ ਜਿਹੜੀ ਆ ਕੁਰਕ ਹੋ ਸਕਦੀ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਥੋੜਾ ਜਿਹਾ ਆਪਣਾ ਐਕਸ਼ਨ ਪਲਾਨ ਹੈ ਜਿਹੜਾ ਉਹ ਵੀ ਦੱਸਿਆ ਕਿ ਜੈਪੁਰ ਤੋਂ ਦਿੱਲੀ ਨੂੰ ਆਉਣ ਵਾਲਾ ਰੋਡ ਪੂਰੀ ਤਰ੍ਹਾਂ ਜਾਮ ਕੀਤਾ ਜਾਊਗਾ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਨਾਲ ਇਹ ਵੀ ਇੱਕ ਮੈਸੇਜ ਦਿੱਤਾ ਹੈ ਕਿ ਸਾਰੀਆਂ ਜਥੇਬੰਦੀਆਂ, ਸਮੂਹਿਕ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਰੀਆਂ ਸਮੂਹਿਕ ਜਥੇਬੰਦੀਆਂ ਉਹ ਇਕੱਠੀਆਂ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਅੱਜ ਇਹਨਾਂ ਦੇ ਮੰਤਰੀ ਬੋਲੇ ਆ ਰਾਮ ਸਾਹਿਬ ਦਾਨਵੇ, ਉਹ ਕਹਿੰਦੇ ਜੀ ਦੇਖੋ ਸਾਨੂੰ ਪਤਾ ਸਾਰਾ, ਅਸੀਂ ਜਾਣਦੇ ਹਾਂ ਕੋਈ ਭੋਲੇ ਪੰਛੀ ਥੋੜ੍ਹੇ ਆ। ਇਹ ਜਿਹੜੇ ਕਿਸਾਨ ਆ, ਕਿਸਾਨ ਕਸੂਨ ਕੋਈ ਨਹੀਂ ਹੈਗੇ, ਇਹਨਾਂ ਨੂੰ ਤੇ ਚੀਨ ਤੇ ਪਾਕਿਸਤਾਨ ਵਾਲਿਆਂ ਨੇ ਭੇਜਿਆ। ਉਹਨੇ ਜੱਗੋ ਤੇਰ ਵੀ ਕਰ ਮਾਰੀ ਹੈ ਕਿ ਚੀਨ ਤੇ ਪਾਕਿਸਤਾਨ ਵਾਲਿਆਂ ਨੇ ਭੇਜਿਆ। ਪਤਾ ਨਹੀਂ ਕਿਹੋ ਜਿਹੇ ਚੁਣ ਕੇ, ਮੇਰੇ ਖਿਆਲ ਦੇ ਨਾਲ ਇਹਨਾਂ ਨੇ ਟ੍ਰਾਇਲ ਲਿਆ ਹੋਣਾ ਪਹਿਲਾਂ ਬਹੁਤ ਤਗੜਾ। ਮੰਤਰੀ ਬਣਾਉਣਾ ਤੇ ਤੁਸੀਂ ਟੌਪ ਦੇ ਇੰਡੀਆ ਚੋਂ ਨਾ ਬੇਵਕੂਫ ਸਾਹਿਲ ਬੰਦੇ ਲੱਭਣੇ। ਉਹ ਕਿਤੇ ਗੁਪਤ ਜਗ੍ਹਾ ਤੇ ਗੁਪਤ ਟਿਕਾਣੇ ਤੇ ਟ੍ਰਾਇਲ ਹੋਇਆ, ਚੁਣ ਕੇ ਇਹਨਾਂ ਨੇ ਬੇਵਕੂਫ ਬੰਦਾ ਜਿਹੜਾ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ। ਇੱਕ ਬੇਵਕੂਫ ਬੰਦੇ ਦੀ ਆਪਾਂ ਹੁਣ ਗੱਲ ਕਰਕੇ ਹਟੇ ਆ ਕਿ ਦੇਖੋ ਕਿਸ ਤਰ੍ਹਾਂ ਸਾਰਾ ਦੇਸ਼ ਪਾਏ ਚੜ ਕੇ ਉਹ ਕਹਿੰਦਾ ਕਿ ਇਹ ਜਿਹੜਾ ਕਾਨੂੰਨ ਹੈ ਦੇਸ਼ ਦਾ ਉਹ ਟ੍ਰੇਡ ਐਂਡ ਕਮਰਸ ਵਾਸਤੇ। ਤਾਂ ਖੇਤੀ ਨੂੰ ਤੁਸੀਂ ਤਾਕ ਤੇ ਰੱਖ ਦਿੱਤਾ, ਖੇਤੀ ਨੂੰ ਥਾਂ ਤੇ ਲਾ ਦਿੱਤਾ ਤੇ ਗੱਲ ਕਿਹੜੀ ਕਰਦੇ ਹੋ? ਇਹਨੂੰ ਕੀ ਕਹੋਗੇ? ਠੀਕ ਹੈ, ਇਹ ਵਿਜ਼ਨ ਹੈ ਕਿਸੇ ਨੇਤਾ ਦਾ ਜਾਂ ਕਿਸੇ ਸਰਕਾਰ ਦਾ? ਇਹ ਵਿਜ਼ਨ ਹੈ? ਲੱਗਦਾ ਕੁਛ ਕਿ ਬਹੁਤ ਦੂਰ ਅੰਦੇਸ਼ਤਾ ਨਾਲ, ਬਹੁਤ ਬਰੀਕੀ ਨਾਲ, ਮਹੀਨਤਾ ਦੇ ਨਾਲ ਕੋਈ ਪਾਲਿਸੀ ਬਣਾਈ ਮਨ ਦੇ ਵਿੱਚ ਆਇਆ ਕਿ ਜਾਂ ਦਬਾਅ ਦੇ ਵਿੱਚ ਆਇਆ ਕਿ ਚੱਕ ਦੋ ਕੰਮ? ਹੁਣ ਇਹਨਾਂ ਦਾ ਇੱਕ ਮੰਤਰੀ ਅੱਗੇ ਸੀ, ਮੈਨੂੰ ਚਲੋ ਚੇਤਾ ਆ ਗਿਆ, ਅਲਫਾਂਸ ਇਹਨਾਂ ਦਾ ਮੰਤਰੀ ਹੈ ਕੇਂਦਰ ਦਾ। ਉਹਨੂੰ ਕੁਛ ਤੇਲ ਬੜਾ ਮਹਿੰਗਾ ਹੋ ਗਿਆ ਜੀ, ਉਦੋਂ $20 ਪ੍ਰਤੀ ਬੈਰਲ ਹੋ ਗਿਆ ਸੀਗਾ। ਤੁਹਾਨੂੰ ਯਾਦ ਹੋਣਾ ਆਪਾਂ ਖੁਦ ਖਬਰਾਂ ਕਰਦੇ ਰਹੇ ਕਰੋਨਾ ਕਾਲ ਦੇ ਦੌਰਾਨ, ਮਈ ਦੀ ਗੱਲ ਆ। ਤਾਂ ਉਦੋਂ ਉਹਨੂੰ ਪੁੱਛਿਆ ਤੇ ਉਹ ਬੰਦਾ ਅੱਗੋਂ ਪਤਾ ਕੀ ਕਹਿੰਦਾ ਦੇਖੋ ਤੇਲ ਕਾਹਦੇ 'ਚ ਪੈਂਦਾ ਤੁਹਾਨੂੰ ਪਤਾ? ਸਕੂਟਰ 'ਚ ਪੈਂਦਾ, ਮੋਟਰਸਾਈਕਲ 'ਚ ਪੈਂਦਾ, ਟਰੈਕਟਰ 'ਚ ਪੈਂਦਾ, ਕਾਰ 'ਚ ਪੈਂਦਾ ਹੈ। ਤੇ ਜਿਹੜੇ ਇਹ ਚਲਾਉਂਦੇ ਭੁੱਖੇ ਥੋੜ੍ਹੀ ਮਰਦੇ ਫਿਰਦੇ ਆ, ਕੁਛ ਨਹੀਂ ਹੁੰਦਾ। ਜਿਨ੍ਹਾਂ ਕੋਲ ਹੈਗੇ ਸਰਕਾਰ ਟੈਕਸ ਵਸੂਲੀ, ਦੇਖੋ ਆ ਕੋਈ ਜਵਾਬ ਹੈ ਕਿ ਜੇ ਲੋਕਾਂ ਨੇ ਚੀਜ਼ਾਂ ਹੈਗੀਆਂ ਤਾਂ ਮਤਲਬ ਕਿ ਤੁਸੀਂ ਖੱਲ ਲਾਉਣੀ ਹੈ ਅਗਲੇ। ਇਸ ਤਰ੍ਹਾਂ ਦੇ ਮੰਤਰੀ ਬਣਾਏ ਹੋਏ ਇਹਨਾਂ ਨੇ, ਇਸ ਤਰ੍ਹਾਂ ਦੇ ਮੰਤਰੀ। ਇੱਕ ਹਰਿਆਣੇ 'ਚ ਬੋਲਿਆ ਸੀ ਕਟਾਰੀਆ, ਰਤਨ ਲਾਲ ਕਟਾਰੀਆ,
ਆ ਗਏ ਜੀ 7-8 ਥਾਵਾਂ ਤੇ ਪ੍ਰੋਗਰਾਮ ਚੱਲਦੇ, ਕਿਤੇ ਹੋਰ ਮਰ ਜਾਓ, ਕਾਲੇ ਝੰਡੇ ਮੈਨੂੰ ਵੀ ਵਿਖਾਉਣੇ ਆ। ਦੱਸ। ਉਹਨਾਂ ਦੇ ਆਪਸੀ ਬੰਦੇ ਦੇਖੋ, ਇਹ ਮੈਂ ਜਿਵੇਂ ਕਿਹਾ ਕਿ ਬਹੁਤ ਹੀ ਜ਼ਿਆਦਾ ਬੇਵਕੂਫਾਨਾ ਬਿਆਨ ਆ। ਤੇ ਬੰਦਾ ਪੁੱਛੇ ਜੇ ਇਹ ਚੀਨ ਵਾਲਿਆਂ ਨੇ ਘੱਲੇ ਜਾਂ ਪਾਕਿਸਤਾਨ ਵਾਲਿਆਂ ਨੇ ਘੱਲੇ ਆ, ਤੇ ਜਿਹੜੇ ਫਿਰ ਤੁਹਾਡੇ ਬੰਦੇ, ਤੁਹਾਡੇ ਮੰਤਰੀ ਉਹਨਾਂ ਦੇ ਨਾਲ ਮੁਲਾਕਾਤਾਂ ਕਰਦੇ ਆ, ਇਹਦਾ ਮਤਲਬ ਇਹ ਵੀ ਉਸ ਗੇਮ ਦੇ ਵਿੱਚ ਇਹ ਵੀ ਉਹਨਾਂ ਦੇ ਪਿਆਦੇ ਆ। ਇਹ ਵੀ ਤਾਂ ਦੇਖਣ ਵਾਲੀ ਗੱਲ ਹੈ। ਹੁਣ ਦੇਖੋ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਇਹ ਸ਼ਖਸੀਅਤਾਂ ਇਕੱਠੀਆਂ ਕੀਤੀਆਂ। ਖੈਰ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਰੋਜ਼ੂ ਸਿੰਘ ਮਾਨਸਾ ਹੋਰਾਂ ਨੇ ਕਿਹਾ ਅੱਜ ਉਹ ਖੁੰਡੇ ਵਾਲੇ ਬਾਬਾ, ਇੱਕ ਤਾਰੇ ਵਾਲਾ ਬਾਬਾ ਬੜਾ ਮਸ਼ਹੂਰ ਹੈ ਨਾ, ਇੱਕ ਤਾਰੇ ਵਾਲੇ ਬਾਬਾ ਦੋ ਤੁਕਾ ਤਾਣਾ ਦੀਆਂ, ਤਾਂ ਓਦਾਂ ਹੀ ਇਹ ਖੁੰਡੇ ਵਾਲਾ ਬਾਬਾ ਇਹ ਕਹਿੰਦਾ ਕਿ ਜ਼ਿੱਦੀ ਸਰਕਾਰ ਜੇ ਬੈਠਿਆ ਨੂੰ ਕੁੱਟੂ ਤੇ ਖੁੰਡੇ ਸਾਡੇ ਕੋਲ ਵੀ ਆਏ। ਉਧਰ ਇੱਕ ਹੋਰ ਬਾਬਾ ਬੋਲਿਆ, ਬਾਬਾ ਅੰਨਾ ਹਜ਼ਾਰੇ, ਉਹ ਕਿਤੇ ਇਹਨੂੰ ਜਾਗ ਆ ਗਈ ਦਰਸ਼ਨ ਦੇ ਗਰੀਬਾਂ। ਹਾਂਜੀ, ਤੇ ਇਹ ਦਰਸ਼ਨ ਦੇਣ ਵਾਲੀ ਗੱਲ ਆ ਕਿ ਨਾ ਹੁਣ ਗਰੀਬਾਂ ਨੂੰ ਤੇਰੇ ਦਰਸ਼ਨ ਹੋ ਗਏ ਮਹਿੰਗੇ। ਹੁਣ ਜਿਹੜੇ ਅੰਨਾ ਹਜ਼ਾਰੇ ਦੇ ਦਰਸ਼ਨ ਦੁਰਲਭ ਹੋ ਗਏ ਸੀਗੇ, ਉਹਨਾਂ ਦਾ ਬਿਆਨ ਵੀ ਆ ਗਿਆ। ਉਹ ਕਹਿੰਦੇ ਕਿ ਮੰਗਾ ਮੰਨ ਲਓ ਨਹੀਂ ਤੇ ਮੈਨੂੰ ਮਜਬੂਰੀ ਚ ਜਨ ਅੰਦੋਲਨ ਵੀ ਕਰਨਾ। ਇਹਦੇ ਅੰਦੋਲਨ ਤੋਂ ਹੀ ਡਰਦੇ ਹੁਣ ਸਾਰੇ। ਜੀ ਜੀ। ਵੈਸੇ ਮਿੰਟੂ ਜੀ ਜਿਹੜੀ ਅਗਲੀ ਖਬਰ ਆ ਇਹ ਬਹੁਤ ਧਿਆਨ ਮੰਗਦੀ ਆ ਵੀ ਮੋਦੀ ਆਪਣੇ ਆਪ ਨੂੰ ਹੁਣ ਕੀ ਸਮਝਦਾ ਆ। ਸੁਪਰੀਮ ਕੋਰਟ ਨੇ ਕਿਹਾ ਸੀ ਵੀ ਨਵਾਂ ਸੰਸਦ ਭਵਨ ਆ ਉਸ ਦੀ ਨੀਂਹ ਜਿਹੜੀ ਉਹ ਨਾ ਰੱਖੀ ਜਾਵੇ, ਪਰ ਫਿਰ ਵੀ ਉਹਨਾਂ ਨੇ ਭੂਮੀ ਪੂਜਨ ਕਰਕੇ ਤੇ ਰੱਖਤਾ ਨੀਂਹ ਪੱਥਰ। ਸੋ ਹੁਣ ਸੁਪਰੀਮ ਕੋਰਟ ਉੱਤੇ ਆ ਜਾਂ ਕਿੱਦਾਂ ਆ? ਹਾਂਜੀ ਨਹੀਂ ਇਹਦੇ ਚ ਇੱਕ ਚੀਜ਼ ਹੈ, ਮੈਂ ਤੁਹਾਨੂੰ ਦੱਸਦਾ ਸਾਫ਼ ਕਰ ਕਿ ਅਸਲ ਦੇ ਵਿੱਚ ਉਹਨਾਂ ਨੇ ਇਹ ਨਹੀਂ ਸੀ ਆਖਿਆ ਕਿ ਤੁਸੀਂ ਨੀਂਹ ਨਾ ਰੱਖੋ। ਅਸਲ 'ਚ ਉਹਨਾਂ ਨੇ ਕਿਹਾ ਸੀ ਤੁਸੀਂ ਨਿਰਮਾਣ ਕਾਰਜ ਨਹੀਂ ਕਰ ਸਕਦੇ, ਨਾ ਤੋੜ ਫੋੜ ਕਰੋਗੇ ਨਾ ਕੋਈ ਨਿਰਮਾਣ ਕਰੋਗੇ। ਮਤਲਬ ਕਿ ਜੋ ਚੱਲਦਾ ਨਾ ਭੂਮੀ ਪੂਜਨ ਉਹ ਤੁਸੀਂ ਕਰ ਦਿਓ। ਸ਼ਿਲਾਨਿਆਸ ਜਿਹਨੂੰ ਹਿੰਦੀ 'ਚ ਕਹਿ ਦਿੰਦੇ ਤੇ ਆਪਾਂ ਪੰਜਾਬੀ 'ਚ ਮੇਰੇ ਖਿਆਲ ਦੇ ਨਾਲ ਸਾਨੂੰ ਵੀ ਇਹ ਸ਼ਬਦ ਲੱਭਣੇ ਪੈਣੇ ਆ। ਇਹਦੇ ਲਈ ਕੀ ਆਖੀਏ ਕਿ ਭੋਏ ਪੂਜਣ ਜਾਂ ਭੋਏ ਪੂਜਾ ਕਰ ਸਕਦੇ ਹਾਂ, ਹੋਰ ਕੀ ਆ। ਚਲੋ ਇਹ ਜ਼ਦੋਜ਼ਦ ਛੱਡਦੇ ਆ। ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਜਦ ਤੱਕ ਸਾਡੇ ਕੋਲ ਇੱਥੇ ਸੁਣਵਾਈਆਂ ਪਈਆਂ ਨੇ ਤਦ ਤੱਕ ਤੁਸੀਂ ਨਾ ਤਾਂ ਕੋਈ ਨਿਰਮਾਣ ਕਰੋਗੇ ਤੇ ਨਾ ਹੀ ਕੋਈ ਤੋੜ ਫੋੜ ਕਰੋਗੇ। ਸੋ ਉਹ ਉਹਨਾਂ ਨੇ ਸਾਫ਼ ਕਰ ਦਿੱਤਾ। ਤੇ ਇਹ ਵੈਸੇ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ। ਵੈਸੇ ਇਹ ਗੱਲ ਤੁਹਾਡੀ ਠੀਕ ਆ, ਵਾਜਬ ਹੈ। ਹੈਰਾਨਗੀ ਹੁੰਦੀ ਆ ਕਿ ਜਦ ਨਿਰਮਾਣ ਹੀ ਨਹੀਂ ਹੋਣਾ ਹਾਲ ਦੀ ਘੜੀ, ਤਾਂ ਜਦ ਕੋਈ ਤੋੜ ਫੇੜ ਹੀ ਨਹੀਂ ਹੋਣੀ, ਤਾਂ ਫਿਰ ਕਾਹਤੋਂ ਭੂਮੀ ਪੂਜਨ ਦੀ ਇੰਨੀ ਕਾਹਲੀ ਕਾਹਤੋਂ ਆ? ਤਾਂ ਕੀ ਇਹ ਮੰਨਿਆ ਜਾਵੇ ਕਿ ਵਕਤੀ ਤੌਰ ਤੇ ਹੀ ਸਹੀ, ਉਸ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋ ਜਾਏਗਾ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਮੈਨੂੰ ਲੱਗੀ, ਮੈਂ ਅੱਗੇ ਇੱਕ ਥਾਂ ਤੇ ਬੋਲ ਰਿਹਾ ਸੀਗਾ ਤਾਂ ਉੱਥੇ ਵੀ ਮੈਂ ਇੱਕ ਅਚਨਚੇਤੀ ਜਦੋਂ ਮੈਨੂੰ ਸਵਾਲ ਹੋਇਆ, ਮੈਂ ਉਧਰ ਧਿਆਨ ਦੇਣ ਦੀ ਥਾਂ ਤੇ ਮੇਰਾ ਧਿਆਨ, ਜਿਵੇਂ ਤੁਸੀਂ ਕਿਹਾ ਕਿ ਭੂਮੀ ਪੂਜਨ, ਮੇਰਾ ਧਿਆਨ ਯਕਦਮ ਗਿਆ ਕਿ ਦੇਖੋ ਭੂਮੀ ਪੂਜਨ ਹੀ ਕਿਉਂ? ਮੈਨੂੰ ਕੋਈ ਸਮੱਸਿਆ ਨਹੀਂ ਹੈ, ਮੈਨੂੰ ਕੋਈ ਸਮੱਸਿਆ ਨਹੀਂ। ਕਿਉਂਕਿ ਸੰਸਕ੍ਰਿਤ ਦੇ ਸ਼ਲੋਕ ਪੜ੍ਹੇ ਜਾ ਰਹੇ ਆ ਜਾਂ ਭਗਵਤ ਗੀਤਾ ਜਾਂ ਕੁਛ ਵੀ, ਮੈਨੂੰ ਕੋਈ ਦਿੱਕਤ ਨਹੀਂ ਪਰਸਨਲੀ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਇਨਸਾਨ ਹੈ। ਪਰ ਮੈਨੂੰ ਸਮੱਸਿਆ ਇਸ ਗੱਲ ਤੋਂ ਆ ਕਿ ਜਦ ਸਾਡਾ ਦੇਸ਼ ਹੈ ਜਿਹੜਾ ਉਹ ਧਰਮ ਨਿਰਪੱਖਵਾਦੀ ਹੈ, ਲੋਕਤਾਂਤਰਿਕ ਦੇਸ਼ ਹੈ, ਤਾਂ ਉੱਥੇ ਸਰਬ ਧਰਮ ਪੂਜਾ ਕਿਉਂ ਨਹੀਂ? ਬਿਲਕੁਲ, ਕਿਉਂਕਿ ਸੰਸਦ ਸਭ ਦੀ ਸਾਂਝੀ ਹੈ ਨਾ। ਸੰਸਦ ਦੇ ਵਿੱਚ ਮੁਸਲਮਾਨਾਂ ਦੇ ਨੁਮਾਇੰਦੇ ਨੇ ਵੀ ਜਾਣਾ ਹੈ, ਸਿੱਖਾਂ ਦੇ ਨੁਮਾਇੰਦਿਆਂ ਨੇ ਵੀ ਜਾਣਾ, ਫਿਰ ਸਿੱਖਾਂ ਨੂੰ ਜਗ੍ਹਾ ਵੀ ਜਾਣਾ। ਜੀ ਬਿਲਕੁਲ ਇਸਾਈਆਂ ਨੇ ਵੀ ਜਾਣਾ। ਸਾਰਿਆਂ ਨੂੰ ਉੱਥੇ ਜਗ੍ਹਾ ਦੇਣੀ ਚਾਹੀਦੀ ਹੈ, ਸਾਰਿਆਂ ਨੂੰ ਥਾਂ ਦੇਣੀ ਚਾਹੀਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਮੁੱਦਾ ਇਹ ਉੱਠਣਾ ਚਾਹੀਦਾ ਇੰਡੀਆ ਦੇ ਵਿੱਚ ਕਿ ਜਦੋਂ ਇੱਕ ਸਾਂਝੀ ਐਸੀ ਜੇ ਕਹਿ ਲਈਏ ਕਿ ਸੰਸਦ ਉਹ ਨਿਰਮਾਣ ਅਧੀਨ ਹੋਣ ਜਾ ਰਹੀ ਹੈ, ਉਹਦਾ ਚਲੋ ਅੱਜ ਪਲਕ ਨਿਰਮਾਣ ਸ਼ੁਰੂ ਹੋ ਜਾਣਾ, ਤਾਂ ਉੱਥੇ ਜਿਸ ਸੰਸਦ ਦੇ ਵਿੱਚ ਹੀ ਇੱਕ ਧਰਮ ਨੂੰ ਹਾਵੀ ਕੀਤਾ ਜਾ ਰਿਹਾ, ਤਾਂ ਫਿਰ ਉੱਥੇ ਧਰਮ ਨਿਰਪੱਖਵਾਦੀ ਸੋਚ ਕਿੰਨੀ ਕੁ ਜਾ ਕੇ ਅੱਗੇ ਵਧੇ ਫੁੱਲੇਗੀ, ਤਾਂ ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਰਹੇਗਾ। ਜੀ ਬਿਲਕੁਲ, ਹੌਲੀ ਹੌਲੀ ਆਪਣੇ ਜਿਹੜੇ ਏਜੰਡੇ ਆ ਇਹ ਕਲੀਅਰ ਜਿਹੜੇ ਉਹ ਕਰੀ ਜਾਂਦੇ। ਵੈਸੇ ਹੁਣ ਜਿਹੜੇ ਤਾਂ ਧਿਆਨ ਨਾਲ ਦੇਖਦੇ ਉਹਨਾਂ ਤੋਂ ਤਾਂ ਕੁਛ ਪੜਦਾ ਨਹੀਂ ਹੈਗਾ, ਪਰ ਇਹ ਚੀਜ਼ਾਂ ਹੁਣ ਬਾਕੀਆਂ ਨੂੰ ਵੀ ਜਿਹੜੀਆਂ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ। ਮਿੰਟੂ ਜੀ ਅਗਲੀ ਖਬਰ 'ਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਭਾਰਤ ਸਰਕਾਰ ਨੂੰ ਜਿਹੜਾ ਕੌਮੀ ਅਵਾਰਡ ਅਤੇ 18 ਲੱਖ ਦੀ ਰਾਸ਼ੀ ਵਾਪਸ ਕਰਨ ਦੇ ਲਈ ਰਣਸੀ ਦੀ ਪੰਚਾਇਤ ਪਹੁੰਚ ਗਈ ਦਿੱਲੀ।
हाँ जी, देखो रणसी कਲਾਂ वाली पंचायत ना ਤੁਹਾਨੂੰ ਅਕਸਰ ਆਮ ਹੀ ਅਖਬਾਰਾਂ 'ਚ ਪੜ੍ਹਨ ਨੂੰ ਮਿਲ ਜਾਂਦੀ ਹੈ। ਜੀ। ਕੋਈ ਨਾ ਕੋਈ ਇਹ ਕੰਮ ਕਰਦੇ ਆ, ਕੋਈ ਨਾ ਕੋਈ ਪਹਿਲ ਕਦਮੀ ਕਰਦੇ ਆ, ਜਿਹਦੇ ਕਰਕੇ ਇਹਨਾਂ ਦੀਆਂ ਅਖਬਾਰਾਂ 'ਚ ਖਬਰਾਂ ਛਪਦੀਆਂ, ਟੈਲੀਵਿਜ਼ਨਾਂ ਤੇ ਇਹਨਾਂ ਦੀਆਂ ਇੰਟਰਵਿਊ ਚੱਲਦੀਆਂ ਨੇ। ਬਹੁਤ ਵਧੀਆ ਸਰਪੰਚ ਹੈ ਮਿੰਟੂ। ਮਿੰਟੂ ਹੈ ਸ਼ਾਇਦ, ਕੋਈ ਐਸਾ ਨਾਮ ਹੈ, ਮੈਨੂੰ ਤੁਹਾਡਾ ਪੂਰਾ ਨਾਮ ਸਰਨਾਮੀਆਂ ਨਹੀਂ ਹੀ ਆ, ਹੈ। ਹੈਂ? ਹਾਂਜੀ ਹਾਂਜੀ, ਪਰ ਮੈਨੂੰ ਪੂਰਾ ਨਾਮ ਨਹੀਂ ਪਤਾ ਉਸ ਸਰਪੰਚ ਦਾ। ਮਿੰਟੂ ਸਰਪੰਚ ਦੇ ਨਾਮ ਨਾਲ ਮਸ਼ਹੂਰ ਹੈ, ਸ਼ਾਇਦ ਉਹੀ ਪਿੰਡ ਆ। ਤਾਂ ਇਹ ਪੰਚਾਇਤ ਜਿਹੜੀ ਆ ਪਹੁੰਚੀ ਆ ਹੁਣ, ਦਿੱਲੀ ਚੱਲ ਗਈ ਆ, ਕਿਉਂਕਿ ਇਹਨਾਂ ਨੂੰ ਅਵਾਰਡ ਮਿਲੇ ਸੀ। ਮੇਰੇ ਖਿਆਲ ਦੇ ਨਾਲ 2 ਨੈਸ਼ਨਲ ਅਵਾਰਡ ਮਿਲੇ ਆ ਇਸ ਪਿੰਡ ਦੀ ਪੰਚਾਇਤ। ਇਹਦਾ ਮਤਲਬ ਹੈ ਕਿ ਕੰਮ ਤੇ ਕੀਤਾ ਹੋਏਗਾ ਨਾ। ਠੀਕ ਆ ਕਿ ਜਿਹੜੇ ਇਸ ਤਰ੍ਹਾਂ ਦੇ ਸਰਪੰਚ ਹੁੰਦੇ ਆ ਜਾਂ ਪੰਚਾਇਤੀ ਨੁਮਾਇੰਦੇ ਹੁੰਦੇ ਆ, ਉਹ ਸਿਆਸਤ ਦੇ ਵਿੱਚ ਹੋ ਸਕਦਾ ਕੋਈ ਉਹਨਾਂ ਦੇ ਨਾਲ ਵਾਦ ਵਿਵਾਦ ਵੀ ਜੁੜੇ ਨਾ। ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਕਈ ਵਾਰ ਸਾਰੀਆਂ ਧਿਰਾਂ ਉਹਨਾਂ ਤੋਂ ਰਾਜ਼ੀ ਨਹੀਂ ਹੁੰਦੀਆਂ, ਕੁਛ ਲੋਕ ਖਫਾ ਹੁੰਦੇ ਆ, ਕੁਛ ਵਾਦ ਵਿਵਾਦ ਜੁੜੇ ਹੁੰਦੇ ਆ ਪੋਲੀਟੀਸ਼ੀਅਨਸ ਦੇ ਨਾਲ। ਪਰ ਕੁਛ ਸਰਪੰਚ ਜਿਹੜੇ ਆ ਨਾ ਪੰਜਾਬ ਦੇ ਵਿੱਚ ਬੜਾ ਬਾਕਮਾਲ ਕੰਮ ਕਰਕੇ ਗਏ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਇੱਥੇ ਨਾ ਇੱਕ ਪਿੰਡ ਆ ਅੰਮ੍ਰਿਤਸਰ ਦੇ ਨਾਲ ਹੀ ਬਿਲਕੁਲ, ਜੀ। ਉਸ ਪਿੰਡ ਦੇ ਵਿੱਚ ਨਿਊਜ਼ੀਲੈਂਡ ਤੋਂ ਇੱਕ ਮੁੰਡਾ ਪਰਤਿਆ ਸੀਗਾ 2007 ਦੇ ਵਿੱਚ, 8 ਇਲੈਕਸ਼ਨ ਸੀਗਾ, ਮੁੰਡਾ ਸਰਪੰਚ ਬਣ ਗਿਆ। ਬਿਲਕੁਲ ਹੌਲਾ ਜਿਹਾ ਸੀ ਉਹ, ਤੁਹਾਡੀ ਕੋਈ ਉਮਰ ਦਾ ਹੋਣਾ ਜਾਂ ਥੋੜਾ ਛੋਟਾ ਹੋਏਗਾ। ਤਾਂ ਉਸ ਤੋਂ ਬਾਅਦ ਹੋਇਆ ਕਿ ਉਸ ਬੰਦੇ ਨੇ ਕੀ ਕੀਤਾ ਕਿ ਜਿਹੜੀ ਪਿੰਡ ਦੀ ਜ਼ਮੀਨ ਸੀਗੀ 8-9 ਕਿੱਲੇ, ਕਿਉਂਕਿ ਅੰਮ੍ਰਿਤਸਰ ਬਿਲਕੁਲ ਭੁੱਗ ਵੱਸਦਾ, ਅੰਮ੍ਰਿਤਸਰ ਦੇ ਨਾਲ ਹੀ ਬੁੱਕਲ 'ਚ ਵੱਸਦਾ ਸੀਗਾ ਪਿੰਡ, ਤੇ ਉਹ ਕਾਰਜ ਉਹਦਾ ਨਾਮ ਸੀ ਮੁੰਡੇ ਦਾ, ਹੁਣ ਤੇ ਕੈਨੇਡਾ 'ਚ ਪਤਾ ਨਹੀਂ ਸੁਣਦਾ ਹੋਵੇਗਾ ਕਿ ਨਹੀਂ। ਤੇ ਉਹ ਮੁੰਡੇ ਨੇ ਕੀ ਕੀਤਾ ਕਿ ਉਹ ਸਾਰੀ ਪੈਲੀ ਛਡਾ ਕੇ ਉਧਰੋਂ ਪੁੱਡੇ ਨੇ, ਮਤਲਬ ਕਿ ਅਸੀਂ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ। ਉਹਨੇ ਸਾਰੀ ਜ਼ਮੀਨ ਉਹਨਾਂ ਨੂੰ ਵੇਚਤੀ। ਉਦੋਂ ਕਰੋੜ ਨੂੰ ਕਿੱਲਾ ਵਿਕਿਆ ਤੇ ਉਹਨੇ ਚੱਕ ਕੇ ਉਹੀ ਐਫ.ਡੀ ਕਰਾਤੀ ਸਾਰੇ ਪਿੰਡ ਦੇ ਨਾਲ, ਮਤਲਬ ਕਿ ਪੰਚਾਇਤ ਦੇ ਨਾਲ। ਤਾਂ ਹਿਸਾਬ ਲਾ ਲਓ ਕਿ 8-9 ਕਰੋੜ ਦੀ ਐਫ.ਡੀ, ਉਹਦਾ ਵਿਆਜ ਤੇ ਵਿਆਜ ਨਾਲ ਹੀ ਕੰਮ ਚੱਲੀ ਗਿਆ ਅੱਜ ਤੀਕ। ਤਾਂ ਇਹ ਜਿਹੜੇ ਨੌਜਵਾਨ ਇਸ ਤਰ੍ਹਾਂ ਦਾ ਕੰਮ ਕਰਦੇ ਆ ਨਾ, ਬਾਕੀ ਉਹਨਾਂ ਦੇ ਕਈ ਕਮਾਲ ਦੇ ਕੰਮ। ਇੱਕ ਬੰਗੀ ਦਾ ਵੀ ਸਰਪੰਚ ਹੈਗਾ, ਉਹ ਮੁੰਡਾ ਜਿਹਾ ਹੀ ਸੀਗਾ ਉਸ ਟਾਈਮ, ਹੁਣ ਪਤਾ ਨਹੀਂ ਹੈਗਾ ਕਿ ਨਹੀਂ। ਉਹਨੇ ਵੀ ਆਪਣੇ ਪਿੰਡ ਦਾ ਨਕਸ਼ਾ ਹੀ ਬਦਲ ਦਿੱਤਾ। ਸੋ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ, ਇੱਕ ਸਾਡੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ ਆ, ਕੱਕਾ ਵਾਲੀ ਦਾ ਸਰਪੰਚ ਆ ਜੀ। ਚਰਨਜੀਤ ਸੰਧੂ, ਉਹਨੇ ਵੀ ਆਪਣੇ ਪਿੰਡ ਦੇ ਵਿੱਚ ਝੀਲ ਬਣਾਈ ਆ। ਬੜੇ ਕੰਮ ਕੀਤੇ ਜਦ ਵਿੱਚ ਕੀਤੇ। ਸੋ ਇਸ ਪਿੰਡ ਦੇ ਕੋਲ ਵੀ 2 ਕੌਮੀ ਅਵਾਰਡ ਸੀਗੇ। ਤਾਂ ਹੁਣ ਉਹ ਜਿਹੜੀ ਪੰਚਾਇਤ ਆ ਉਹ ਚੱਲ ਗਈ ਆ ਦਿੱਲੀ ਦੇ ਵਿੱਚ। ਉਹ ਕਹਿੰਦੇ ਕਿ ਸਾਨੂੰ ਇਹ ਅਵਾਰਡ ਨਹੀਂ ਚਾਹੀਦੇ, ਅਸੀਂ ਇਹ 18 ਲੱਖ ਰੁਪਈਆ ਸ਼ਾਇਦ ਉਹਨਾਂ ਨੂੰ ਪ੍ਰਾਈਜ਼ ਮਨੀ ਵੀ ਮਿਲਿਆ ਸੀਗਾ, ਉਹ ਵੀ ਉਹਨਾਂ ਨੇ ਮੋੜਨਾ ਹੈ। ਤਾਂ ਇਹ ਹੁਣ ਪਤਾ ਨਹੀਂ ਹੈ ਕਿ ਉਹ ਵਾਪਸ ਲੈਂਦੇ ਆ ਜਾਂ ਨਹੀਂ ਲੈਂਦੇ। ਪਰ ਮੇਰੇ ਖਿਆਲ ਦੇ ਨਾਲ ਜਿੰਨਾ ਚੰਗਾ ਕੰਮ ਕੀਤਾ ਇਹਨਾਂ ਨੇ, ਜੋ ਅਵਾਰਡ ਦਿੱਤੇ, ਉਹ ਤਾਂ ਇੱਕ ਪਾਸੇ ਆ ਕਿ ਉਹ ਉਹਨਾਂ ਨੇ ਮਿਹਨਤ ਕੀਤੀ ਹੈ। ਚਾਹੇ ਕੋਈ ਵੀ ਆ, ਚਾਹੇ ਕੋਈ ਸਰਪੰਚ ਆ, ਪੰਚ ਆ, ਚਾਹੇ ਕੋਈ ਲੇਖਕ ਆ, ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਕਰਨਾ ਹੋ ਸਕਦੀ ਹੈ। ਪਰ ਉਹ ਜਿਹੜਾ ਵਾਰਨਾ, ਮਤਲਬ ਕਿ ਉਹ ਕੁਰਬਾਨ ਕਰ ਦੇਣਾ, ਇਹ ਵੀ ਤਾਂ ਦੇਖੋ ਨਾ ਕਿ ਕਿੱਡਾ ਵੱਡਾ ਜਜ਼ਬਾ। ਇਹ ਨਵੀਆਂ ਫਿਰਤਾਂ ਸਿਰਜੀਆਂ ਜਾ ਰਹੀਆਂ ਨੇ ਪੰਜਾਬੀਆਂ ਵੱਲੋਂ, ਤਾਂ ਬਹੁਤ ਖੂਬਸੂਰਤ ਆ। ਮੇਰੇ ਖਿਆਲ ਦੇ ਨਾਲ ਬਹੁਤ ਖੂਬਸੂਰਤ ਗੱਲ ਆ ਕਿ ਜਦੋਂ ਸਾਰੇ ਹੀ ਇਸ ਵੇਗ ਦੇ ਵਿੱਚ ਵਹੇ ਪਏ ਆ ਪੰਜਾਬੀ, ਤਾਂ ਪੰਚਾਇਤਾਂ ਵੀ ਅੱਗੇ ਆ ਰਹੀਆਂ ਨੇ। ਕੁਝ ਸਾਬਕਾ ਸਰਪੰਚ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਅਵਾਰਡ ਮਿਲੇ ਆ, ਉਹ ਵੀ ਅੱਗੇ ਆ ਰਹੇ ਆ ਕਿ ਅਸੀਂ ਨਹੀਂ ਅਵਾਰਡ ਲੈਣੇ, ਸਾਡੇ ਅਵਾਰਡ ਸਾਡੇ ਲੋਕਾਂ ਦੇ ਨਾਲ ਹੀ ਆ। ਤਾਂ ਜਦ ਸਾਡੇ ਲੋਕ ਖੁਸ਼ ਨਹੀਂ, ਜਦੋਂ ਸਾਡੇ ਕਿਸਾਨ ਖੁਸ਼ ਨਹੀਂ ਹੈ, ਤਾਂ ਫਿਰ ਅਸੀਂ ਅਵਾਰਡਾਂ ਨੂੰ ਕੀ ਕਰਨਾ। ਜੀ ਬਿਲਕੁਲ, ਖੁਦ ਉਸਨੇ ਕਈ ਵਾਰੀ ਜਿਹੜਾ ਆ ਉਹ ਪੋਸਟ ਕਰਕੇ ਇਸ ਦੇ ਬਾਰੇ ਜਿਹੜਾ ਪਾਇਆ ਆ, ਰੌਲਾ ਰੱਪਾ ਪੈਣ 'ਤੇ ਕਹਿੰਦੇ ਵੀ ਰਾਸ਼ੀ ਵੀ ਚੱਕੋ ਵਾਪਸ, ਸਾਨੂੰ ਨਹੀਂ ਚਾਹੀਦੀ। ਕਹਿੰਦੇ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ। ਇਹ ਖੁਦ ਜਿਹੜਾ ਹੈ ਗੱਲਾਂ ਇਹ ਕਰ ਰਿਹਾ ਆ। ਮਿੰਟੂ ਜੀ, ਅਗਲੀ ਗੱਲ ਕਰੀਏ। ਕਹਿੰਦੇ ਮ੍ਰਿਤਕ ਨੂੰ ਵੀ ਮਿਲਿਆ ਸ਼੍ਰੋਮਣੀ ਪੁਰਸਕਾਰ। ਕਿਆ ਬਾਤ ਹੈ ਜੀ। ਜਿਉਂਦੇ ਤਾਂ ਵਿਚਾਰੇ ਤਰਸ ਜਾਂਦੇ ਆ ਕਿ ਕਦੇ ਸਾਡੀ ਕੀਮਤ ਪੈ ਜਾਵੇ, ਮਰਿਆਂ ਨੂੰ ਐਸ਼ਬਾਰਾਂ। ਵੈਸੇ ਨਾ ਪੰਜਾਬ ਦੇ ਵਿੱਚ ਬੜੀਆਂ ਅਜੀਬ ਦੀਆਂ ਘਟਨਾਵਾਂ ਵਾਪਰਦੀਆਂ ਨੇ। ਇੱਕ ਵਾਰੀ ਅਕਾਲੀਆਂ ਨੇ ਉਹ ਜਥੇਬੰਦਕ ਢਾਂਚੇ ਦਾ ਕਰਨਾ ਸੀਗਾ ਵਿਸਥਾਰ, ਮੈਂ ਸ਼ਾਇਦ ਅੱਗੇ ਵੀ ਤੁਹਾਨੂੰ ਗੱਲ ਦੱਸੀ ਆ। ਤੇ ਘੱਗੇ ਦੇ ਲਾਗੇ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਨਿਯੁਕਤੀ ਪੱਤਰ ਘੱਲ ਦਿੱਤਾ। ਜਦੋਂ ਨਿਯੁਕਤੀ ਪੱਤਰ ਗਿਆ ਤੇ ਪੜ੍ਹ ਕੇ ਉਹ ਘਰ ਦੇ ਕਹਿੰਦੇ ਕਿ ਤੁਸੀਂ ਨਾ ਸਿਰਫ 2 ਕੁ ਸਾਲ ਲੇਟ ਹੋ ਗਏ ਹੋ, ਨਹੀਂ ਤਾਂ ਬਾਬਾ ਜੀ ਜਥੇਦਾਰ ਬਣ ਜਾਣੇ ਸੀ। ਬਾਬਾ ਜੀ ਤੇ ਪ੍ਰਮੁੱਖ ਸਰਦਾਰ ਜੀ 2 ਸਾਲ ਹੋ ਗਏ। ਤਾਂ ਇਹਨਾਂ ਨੇ ਮਰੇ ਬੰਦੇ ਨੂੰ ਵੀ ਜਥੇਦਾਰੀ ਦੇ ਦਿੱਤੀ ਸੀ ਕਿ ਕੋਈ ਗੱਲ ਨਹੀਂ ਬਾਬਾ ਜੀ, ਕਰੋ ਜਥੇਦਾਰੀ। ਤਾਂ ਇਸ ਤਰ੍ਹਾਂ ਹੁੰਦਾ ਹੀ ਆ। ਸਾਡੇ ਹੋਰ ਵੀ ਬਹੁਤ ਸਾਰੇ ਐਗਜ਼ਾਮਪਲ ਆ ਪੰਜਾਬ ਦੇ ਵਿੱਚ, ਮਰਿਆ ਬੰਦਿਆਂ ਨੂੰ ਜਿਉਂਦੇ ਕਰਾਰ ਦੇ ਕੇ ਪੈਨਸ਼ਨ ਲਈ ਜਾਂਦੀ ਆ। ਤੇ ਇੱਕ ਵਾਰੀ ਲੰਬੀ ਦੇ ਹਲਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਨਿਕਲਿਆ ਤੇ ਪੱਤਰਕਾਰਾਂ ਨੇ ਜਾ ਕੇ ਮਾਈਕ ਲਾ ਲਿਆ ਮੂਹਰੇ। ਉਹ ਬੜਾ ਵਫਾਦਾਰ ਹੈ ਪਰਿਵਾਰ, ਤੇ ਚਲੋ ਦਲਿਤ ਪਰਿਵਾਰ ਆ ਤੇ ਚੰਗੀ ਪੈਂਠ ਹੈ, ਚੰਗੀ ਪਹੁੰਚ ਹੈ ਉਹਨਾਂ ਦੀ।
ਬਾਦਲ ਪਰਿਵਾਰ ਦੇ ਬਹੁਤ ਲਾਗੇ ਆ। ਤੇ ਉਹ ਜਦੋਂ ਸਰਪੰਚਣੀ ਨੂੰ ਪੁੱਛਿਆ, ਸਰਪੰਚ ਦੇ ਘਰੇ ਨਹੀਂ ਸੀਗਾ, ਤੇ ਉਹ ਕਹਿੰਦੀ ਹੋਰ ਤੁਹਾਨੂੰ ਵਿਕਾਸ ਕਿਸ ਤਰ੍ਹਾਂ ਦਾ ਚਾਹੀਦਾ, ਪਿੱਛੇ ਤੇ ਪੈਸੇ ਕੱਢੀ ਜਾਂਦੇ ਹੁੰਦੇ ਸਨ। ਮਤਲਬ ਕਿ ਪੈਨਸ਼ਨ ਮਰਿਆ ਦੇ ਨਾਮ ਦੀ ਜਿਹੜੀ ਉਹ ਇੱਧਰ ਉੱਧਰ ਹੋਈ ਸੀ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਉਦਾਹਰਣ ਮਿਲ ਜਾਂਦੇ ਨੇ, ਮਿਸਾਲਾਂ ਮਿਲ ਜਾਂਦੀਆਂ ਨੇ। ਤਾਂ ਆਹ ਹੁਣ ਪਰ ਵੈਸੇ ਬੜੀ ਤਕੜੀ ਮੈਂ ਕਹੂੰਗਾ ਕਿ ਉਕਾਈ ਆ। ਇਹ ਇੱਕ ਬਹੁਤ ਮਸ਼ਹੂਰ ਨਾਮ ਸੀਗਾ, ਜੇ ਤੁਸੀਂ ਕਿਤੇ ਸੁਣਿਆ ਹੋਵੇ। ਜਿਹੜੀ ਢਾਡੀ ਕਲਾ ਹੈ ਉਹਦੇ ਵਿੱਚ ਬਹੁਤ ਵੱਡਾ ਨਾਮ ਸੀ ਬੀਲਾ ਦਾ। ਬੀਲਾ ਜੀ ਜਿਹੜੇ ਹੁੰਦੇ ਸੀ ਨਾ ਗੁਰਬਖਸ਼ ਸਿੰਘ ਅਲਵੇਲਾ, ਮੇਰੇ ਖਿਆਲ ਦੇ ਨਾਲ ਉਹਨਾਂ ਦੇ ਸਾਥੀ। ਕਿਉਂਕਿ ਮੈਂ ਉਹ ਦੌਰ ਚੰਗੀ ਤਰ੍ਹਾਂ ਵੇਖਿਆ ਜਦੋਂ ਬੱਸਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕੈਸਟਾਂ ਚੱਲਦੀਆਂ ਹੁੰਦੀਆਂ ਸੀ। ਤਾਂ ਇਹ ਇੱਕ ਇਹਨਾਂ ਦਾ ਬਹੁਤ ਤਕੜਾ ਜੱਥਾ ਸੀਗਾ, ਬਹੁਤ ਹੀ ਤਕੜਾ। ਗੁਰਬਖਸ਼ ਸਿੰਘ ਅਲਵੇਲਾ ਦੇ ਸਾਥੀ ਜਿਹੜੇ ਹੁੰਦੇ ਸੀ ਇਹਨਾਂ ਦੇ, ਤਾਂ ਉਹਨਾਂ ਦੇ ਵਿੱਚ ਹੀ ਸ਼ਾਇਦ ਬੀਲਾ ਜੀ ਹੁੰਦੇ। ਤਾਂ ਬੀਲਾ ਜੀ ਇੰਤਕਾਲ ਹੋ ਗਏ ਸੀ ਕਿ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਇੰਤਕਾਲ ਹੋਏ ਤੋਂ ਵੀ ਲੱਗਦਾ ਕਿ 2-3 ਸਾਲ ਹੋ ਗਏ ਆ, ਕਾਫੀ ਸਮਾਂ ਹੋ ਗਿਆ। ਤਾਂ ਉਹਨਾਂ ਨੂੰ ਮਤਲਬ 2012 'ਚ ਉਹਨਾਂ ਦੀ ਮੌਤ ਹੋ ਗਈ ਜੀ। ਤਾਂ ਇਹਨਾਂ ਨੇ ਆ ਜਿਹੜੇ ਹੁਣ ਸ਼੍ਰੋਮਣੀ ਪੁਰਸਕਾਰ ਦਿੱਤੇ ਆ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ। ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਹੁੰਦੀ ਆ। ਪਰ ਮੇਰੇ ਖਿਆਲ ਦੇ ਨਾਲ ਇਹ ਹੁਣ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੀ ਘਾਲਣਾ ਜਾਂ ਉਹਨਾਂ ਦੀ ਜਿਹੜੀ ਕਮਾਈ ਆ ਉਹਨੂੰ ਇਸ ਤਰ੍ਹਾਂ ਰੱਦ ਕੀਤਾ ਜਾਵੇ। ਜਿੱਦਾਂ ਉਹਨਾਂ ਦੇ ਵਾਈਫ ਹੋਣਗੇ ਜਾਂ ਉਹਨਾਂ ਦੇ ਬੇਟੇ ਹੋਣਗੇ, ਉਹਨਾਂ ਨੂੰ ਇਹ ਦੇਣਾ ਚਾਹੀਦਾ ਸ਼੍ਰੋਮਣੀ ਪੁਰਸਕਾਰ। ਵੈਸੇ ਤਾਂ ਪਹਿਲਾਂ ਸ਼ਰਮਨਾਕ ਕਾਰਾ ਹੈ ਭਾਸ਼ਾ ਮਹਿਕਮੇ ਦਾ ਕਿ ਜਿਸ ਬੰਦੇ ਨੂੰ ਤੁਸੀਂ ਸਮਝਦੇ ਹੋ ਕਾਬਲ, ਤੁਹਾਨੂੰ 8 ਸਾਲਾਂ ਬਾਅਦ ਤੁਸੀਂ ਨੋਮੀਨੇਟ ਕਰ ਰਹੇ ਹੋ, 8 ਸਾਲਾਂ ਬਾਅਦ ਉਹਨੂੰ ਤੁਸੀਂ ਪੁਰਸਕਾਰ ਦੇਣ ਦਾ ਫੈਸਲਾ ਕਰ ਰਹੇ ਹੋ, ਉਹ ਵੀ ਉਹਦੀ ਮੌਤ ਤੋਂ ਬਾਅਦ। ਤਾਂ ਜੇ ਤੁਸੀਂ ਕਿਸੇ ਨੂੰ ਕਾਬਲ ਸਮਝਦੇ ਹੋ ਤਾਂ ਉਹਨੂੰ ਜਿਉਂਦੇ ਜੀ ਪੁਰਸਕ੍ਰਿਤ ਕਰੋ, ਤਾਂ ਕਿ ਉਹਨੂੰ ਮਾਣ ਹੋਵੇ ਕਿ ਹਾਂ ਮੈਂ ਜੋ ਸਾਰੀ ਜ਼ਿੰਦਗੀ ਮਿਹਨਤ ਕੀਤੀ ਹੈ ਉਸ ਮਿਹਨਤ ਦਾ ਕਿਤੇ ਮੁੱਲ ਪਿਆ ਵਾ। ਪਰ ਜੋ ਉਕਾਈ ਹੋਈ ਹੈ ਬਹੁਤ ਸ਼ਰਮਨਾਕ ਹੈ ਭਾਸ਼ਾ ਵਿਭਾਗ ਨੇ ਜੋ ਕੰਮ ਕੀਤਾ। ਪਰ ਦੂਸਰੇ ਪਾਸੇ ਮੈਂ ਕਹਿੰਦਾ ਕਿ ਹੁਣ ਵੀ ਇਹਨੂੰ ਸੁਧਾਰਿਆ ਜਾ ਸਕਦਾ, ਰੱਦ ਕਰਨ ਦੀ ਜ਼ਰੂਰਤ ਨਹੀਂ। ਜੇ ਉਹਨਾਂ ਦੀ ਘਾਲਣਾ ਨੂੰ ਜਾਂ ਉਹਨਾਂ ਦੀ ਕਮਾਈ ਨੂੰ ਇਹ ਪੁਰਸਕਾਰ ਬਣਦਾ ਤਾਂ ਫਿਰ ਉਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਨੂੰ ਦੇ ਦਿੱਤਾ ਜਾਣਾ ਚਾਹੀਦਾ। ਜੀ ਬਿਲਕੁਲ। ਅਤੇ ਮੈਨੂੰ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ, ਕਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਸੋਨੂ ਸੂਦ ਬਣੇ ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ 2020 ਦੇ ਵਿੱਚ। ਹਾਂਜੀ ਦੇਖੋ, ਇਹਨਾਂ ਬਾਰੇ ਅੱਜ ਦੀ ਖਬਰ ਆ ਰਹੀ ਸੀਗੀ ਕਿ 8 ਪ੍ਰਾਪਰਟੀਆਂ ਗਹਿਣੇ ਰੱਖੀਆਂ ਨੇ। ਮਿਹਨਤ ਕਰਦੇ ਆ ਗਰੀਬ ਬੰਦਿਆਂ ਦੇ ਹੱਕ ਦੇ ਵਿੱਚ, ਗਰੀਬ ਬੰਦਿਆਂ ਦੇ ਸੋਸ਼ਲ ਕਾਜ਼ ਲਈ ਜਿਸ ਤਰ੍ਹਾਂ ਸਮਰਪਿਤ ਰਹਿੰਦੇ ਆ। ਇਹਨਾਂ ਨੇ ਸ਼ਾਇਦ 10 ਕਰੋੜ ਰੁਪਏ ਦਾ ਲੋਨ ਲਿਆ। 8 ਪ੍ਰਾਪਰਟੀਆਂ ਜਿਹੜੀਆਂ ਉਹ ਇਹਨਾਂ ਨੇ ਗਿਰਵੀ ਰੱਖੀਆਂ ਨੇ, ਗਹਿਣੇ ਰੱਖੀਆਂ ਨੇ। ਤੇ ਅੱਜ ਹੀ ਖਬਰ ਆ ਗਈ ਆ ਕਿ ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ 2020 ਬਣੇ ਆ। ਤੇ ਇਹਦਾ ਮਤਲਬ ਇਹ ਆ ਏਸ਼ੀਆ ਦੇ ਵਿੱਚੋਂ ਸੈਲੀਬ੍ਰਿਟੀ ਇਹਨਾਂ ਨੂੰ ਗਿਣਿਆ ਗਿਆ ਟੌਪ ਦੀ। ਤਾਂ ਇਹ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ ਪੰਜਾਬੀਆਂ ਵਾਸਤੇ, ਕਿਉਂਕਿ ਇਹ ਮੁੰਡਾ ਪੰਜਾਬ 'ਚੋਂ ਗਿਆ। ਹਾਲਾਂਕਿ ਸ਼ੁਰੂ ਦੇ ਵਿੱਚ ਬੜੇ ਲੋਕਾਂ ਨੇ ਕਿਹਾ ਇਹ ਦੇਖੋ ਜੀ ਭਾਜਪਾ ਤੋਂ ਚੋਣ ਲੜੇਗਾ, ਬਿਹਾਰ ਤੋਂ ਚੋਣ ਲੜੇਗਾ, ਕਿਉਂਕਿ ਬਿਹਾਰੀਆਂ ਦੀ ਸਹਾਇਤਾ ਕਰ ਰਿਹਾ, ਫਲਾਂ ਜਿਵੇਂ ਤੁਹਾਨੂੰ ਪਤਾ ਹੈ ਜਿੰਨੇ ਮੂੰਹ ਨੀਆਂ ਗੱਲਾਂ। ਤੇ ਮੈਂ ਤਾਂ ਉਦੋਂ ਵੀ ਕਹਿੰਦਾ ਸੀਗਾ ਕਿ ਨਹੀਂ, ਐਸਾ ਨਹੀਂ ਹੈ। ਕਿਉਂਕਿ ਇਸ ਬੰਦੇ ਨੇ ਜਦੋਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਨਾ ਕਿ ਦੇਖੋ ਇਹ ਸਾਰਾ ਕੁਛ ਮੈਂ ਸਿੱਖ ਕੇ ਆਇਆ ਆਪਣੀ ਮਾਂ ਤੋਂ, ਜਾਂ ਇਹ ਸਭ ਕੁਛ ਸਿੱਖ ਕੇ ਆਇਆ ਮੈਂ ਆਪਣੇ ਇਤਿਹਾਸ ਤੋਂ, ਇਹ ਮੈਂ ਸਿੱਖ ਕੇ ਆਇਆ ਸਭ ਕੁਛ ਆਪਣੇ ਪੰਜਾਬ ਤੋਂ। ਤਾਂ ਮੈਨੂੰ ਉਦੋਂ ਹੀ ਲੱਗਿਆ ਸੀ, ਮੈਂ ਕਿਹਾ ਕਿ ਨਹੀਂ ਬੰਦਾ ਯਾਰ, ਜਿਹੜਾ ਬੰਦਾ ਵਿਰਾਸਤ ਪੱਲੇ ਬੰਨੀ ਫਿਰਦਾ ਨਾ, ਉਹ ਇਸ ਤਰ੍ਹਾਂ ਦੀ ਸਿਉੜੀ ਸਿਆਸਤ ਨਹੀਂ ਕਰੇਗਾ। ਜੇ ਉਹ ਬੰਦੇ ਨੇ ਸਿੱਧਾ ਜਾਣਾ ਹੀ ਹੁੰਦਾ ਤਾਂ ਸਿੱਧਾ ਹੀ ਸਿਆਸਤ 'ਚ ਚੱਲ ਜਾਂਦਾ, ਉਹਨੂੰ ਕਿਹੜਾ ਕੋਈ ਨਹੀਂ ਸੀ ਜਾਣਦਾ ਜੀ। ਤਾਂ ਲੱਗਦਾ ਇਹੋ ਹੀ ਸੀਗਾ ਕਿ ਉਹ ਬੰਦਾ ਦਿਲ ਤੋਂ ਕੰਮ ਕਰ ਰਿਹਾ। ਤਾਂ ਹੁਣ ਉਹ ਚੀਜ਼ਾਂ ਜਿਹੜੀਆਂ ਸਾਬਤ ਵੀ ਹੋ ਰਹੀਆਂ, ਕਈ ਵਾਰ ਇਹ ਹੁੰਦਾ ਕਿ ਆਪਣੀ ਧਾਰਨਾ ਗਲਤ ਵੀ ਸਾਬਤ ਹੁੰਦੀ ਹੈ ਜੋ ਆਪਾਂ ਬਣਾਉਣੇ ਕਿਸੇ ਪ੍ਰਤੀ, ਪਰ ਹੋ ਰਹੀਆਂ ਸੱਚੀਆਂ ਗੱਲਾਂ ਸਾਬਤ ਹੋ ਰਹੀਆਂ। ਜਿਵੇਂ ਅੱਜ ਲੋਨ ਵਾਲੀ ਖਬਰ ਆ ਗਈ, ਹੁਣ ਚਲੋ ਇਹਨੂੰ ਪੁਰਸਕਾਰ ਮਿਲਿਆ। ਪਰ ਜੋ ਵੀ ਆ ਮੇਰੇ ਖਿਆਲ ਦੇ ਨਾਲ ਸੋਨੂ ਸੂਦ ਨੇ ਜੋ ਕੀਤਾ ਸਧਾਰਨ ਬੰਦਾ ਨਹੀਂ ਕਰ ਸਕਦਾ। ਸਧਾਰਨ ਬੰਦਾ ਤੇ ਗੱਲਾਂ ਹੀ ਕਰ ਸਕਦਾ, ਠੀਕ ਹੈ ਨਾ। ਸਧਾਰਨ ਬੰਦਾ ਗੱਲਾਂ ਹੀ ਕਰ ਸਕਦਾ ਸਾਡੇ ਵਰਗਾ, ਪਰ ਸੋਨੂ ਸੂਦ ਨੇ ਬਹੁਤ ਸਾਰੇ ਬੰਦਿਆਂ ਨੂੰ ਸਹਾਰਾ ਬਣ ਕੇ ਘਰਾਂ ਤੱਕ ਨਾ ਸਿਰਫ ਪਹੁੰਚਾਇਆ ਬਲਕਿ ਉਹਨਾਂ ਨੂੰ ਰਾਸ਼ਨ ਪੱਤਾ ਵੀ ਦਿੱਤਾ। ਹੋਰ ਵੀ ਕਈ ਤਰੀਕਿਆਂ ਨਾਲ ਉਹਨੇ ਸਹਾਇਤਾ ਕੀਤੀ ਹੈ। ਬਾਕੀ ਕੋਈ ਵੀ ਬੰਦਾ ਰੱਬ ਨਹੀਂ ਹੁੰਦਾ ਕਿ ਉਹ ਸਾਰੀ ਦੁਨੀਆ ਨੂੰ ਖੁਸ਼ ਕਰ ਦੇਵੇ ਜਾਂ ਸਾਰੀ ਦੁਨੀਆ ਦਾ ਦਾਤਾਰ ਬਣ ਜਾਵੇ। ਪਰ ਜਿੰਨਾ ਕੁ ਕੀਤਾ ਸੋਨੂ ਸੂਦ ਨੇ ਬਹੁਤ ਕੀਤਾ। ਸਾਨੂੰ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਕਿ ਇੱਕ ਸਧਾਰਨ ਪਰਿਵਾਰ 'ਚੋਂ ਨਿਕਲ ਕੇ ਸਾਊਥ 'ਚ ਗਿਆ, ਕਿਉਂਕਿ ਇਹਨੂੰ ਬੰਬੇ ਤੋਂ ਨਕਾਰ ਦਿੱਤਾ ਗਿਆ ਸੀਗਾ। ਇਹਦੀ ਜੇ ਤੁਸੀਂ ਪੜ੍ਹੋਗੇ ਨਾ ਬਾਇਓਗ੍ਰਾਫੀ, ਬੜੀ ਇਹਦੀ ਇੰਟਰਸਟਿੰਗ ਹੈ ਕਿ ਇੱਕ ਇਹਦੀ ਟਿਕਟ ਵੀ ਵਾਇਰਲ ਹੋਈ ਸੀ ਜਿਹੜੀ ਲੋਕਲ ਚੱਲਦੀ ਹੈ ਨਾ ਬੰਬੇ ਦੇ ਵਿੱਚ। ਉਹ ਟਿਕਟ ਲੋਕਲ 'ਤੇ ਜਾਂਦਾ ਹੁੰਦਾ ਸੀਗਾ
ਸ਼ਾਇਦ 2 ਜਾਂ 5 ਰੁਪਏ ਦੀ ਟਿਕਟ ਆ। ਇੱਥੋਂ ਇਹਨੂੰ ਰਿਜੈਕਟ ਕਰ ਦਿੱਤਾ ਸੀਗਾ। ਰਿਜੈਕਸ਼ਨ ਤੋਂ ਬਾਅਦ ਸਾਊਥ ਦੇ ਵਿੱਚ ਗਿਆ। ਮੈਂ ਸੰਖੇਪ ਦੇ ਵਿੱਚ ਹੀ ਗੱਲ ਮੁਕਾ ਦਿੰਦਾ। ਸਾਊਥ ਦੇ ਵਿੱਚ ਜਾ ਕੇ ਦੀ ਸਮੱਸਿਆ ਕੀ ਸੀਗੀ ਕਿ ਇਹਨੂੰ ਉੱਥੇ ਬੋਲੀ ਨਹੀਂ ਚਾਹੁੰਦੀ ਤੇ ਪੰਜਾਬੀ ਜਾਣਦਾ ਸੀਗਾ, ਜਾਂ ਮਾੜਾ ਜਿਹਾ ਮਹਾਰਾਸ਼ਟਰ ਦੇ ਵਿੱਚ ਪੜ੍ਹਿਆ ਸੀਗਾ, ਉੱਥੋਂ ਵਾਲੀ ਬੋਲੀ ਬੋਲਦਾ ਸੀ, ਹਿੰਦੀ ਬੋਲਦਾ ਹੋਊਗਾ, ਪਰ ਉੱਥੇ ਜਾ ਕੇ ਸਮੱਸਿਆ ਸੀਗਾ ਕਿ ਸਾਊਥ ਦੀ ਬੋਲੀ ਨਹੀਂ ਸੀ ਸਮਝਦਾ। ਪਰ ਇਹ ਆਪਣੇ ਡਾਇਲੌਗ ਜਿਹੜੇ ਆ ਰੱਟਾ ਮਾਰ ਮਾਰ ਕੇ, ਮਤਲਬ ਕਿ ਡਬਿੰਗ ਨਹੀਂ ਸੀ ਕਰਵਾਉਂਦਾ ਕਿ ਕਿਸੇ ਤੋਂ ਡਬਿੰਗ ਕਰਵਾ ਲਈ, ਇੱਕ ਜਿੱਦ ਸੀ, ਜਨੂਨ ਸੀਗਾ ਕਿ ਮੈਂ ਆਪ ਹੀ ਡਾਇਲੌਗ ਜਿਹੜਾ ਡਿਲੀਵਰ ਕਰਨਾ, ਤਾਂ ਉਹਦੇ ਲਈ ਰੱਟਾ ਮਾਰਨਾ ਪੈਂਦਾ ਸੀ, ਲੰਬੇ ਤੋਂ ਲੰਬੇ ਡਾਇਲੌਗ। ਤਾਂ ਦੂਸਰੀ ਬੋਲੀ 'ਚ ਰੱਟਾ ਵੀ ਮਾਰਦਾ ਸੀਗਾ। ਸੋ ਸੰਘਰਸ਼ ਵੀ ਬਹੁਤ ਹੈ ਬੰਦੇ ਦਾ ਕਿ ਸਾਊਥ ਦੇ ਵਿੱਚੋਂ ਫਿਰ ਇਹ ਬੰਦਾ ਬੰਦੇ ਵਾਪਸ ਆਇਆ। ਮਤਲਬ ਕਿ ਜਿਸ ਮਾਇਆ ਨਗਰੀ ਨੇ, ਜਿਸ ਫਿਲਮ ਇੰਡਸਟਰੀ ਨੇ ਰਿਜੈਕਟ ਕੀਤਾ ਸੀ, ਉਸ ਇੰਡਸਟਰੀ ਦੇ ਵਿੱਚ ਆ ਕੇ ਝੰਡਾ ਜੜ ਦਿੱਤਾ ਇਸ ਪੰਜਾਬੀ ਨੇ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਹੀ ਵੇਲੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੱਸੋ। ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਕੀ ਜੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।